ਐਸ ਜੈਸ਼ੰਕਰ ਨੇ ਜਿਹੜੇ ਸ਼ਬਦ ਯੂਜ਼ ਕੀਤੇ ਆ ਉਹਦੇ ਵਿੱਚ ਉਹ ਸਿੱਧੀ ਗੱਲ ਸਪਸ਼ਟ ਕਹਿ ਰਿਹਾ ਹੈ ਕਿ ਜਿਹੜੀ ਕੈਨੇਡਾ ਦੇ ਨਾਲ ਇੰਡੀਆ ਦੇ ਰਿਲੇਸ਼ਨ ਆ ਉਹ ਖਰਾਬ ਹੋਣ ਦੇ ਪਿੱਛੇ ਵਜ੍ਹਾ ਸਿੱਖ ਨੇ। ਜਿਹੜੀ ਗੱਲ ਐਸ ਜੈਸ਼ੰਕਰ ਕਹਿ ਰਹੇ ਆ ਕਿ ਸਿੱਖਾਂ ਨੂੰ ਵੱਧ ਥਾਂ ਦੇਣ ਕਾਰਨ ਇੰਡੀਆ ਨੂੰ ਦਿੱਕਤ ਆ, ਤਾਂ ਇਹ ਗੱਲ ਜਿਹੜੀ ਸਿੱਖਾਂ ਬਾਰੇ ਇੰਡੀਆ ਦੀ ਸਮਝ ਕੀ ਆ ਉਹ ਗੱਲ ਨੂੰ ਵੀ ਐਕਸਪਲੇਨ ਕਰਦੀ ਹੈ। ਐਸ ਜੈਸ਼ੰਕਰ ਇਹ ਵੀ ਕਹਿੰਦਾ ਕਿ ਸਿਰਫ ਭਾਰਤ ਦੇ ਇੰਟਰਸਟ ਦੇ ਵਿਰੁੱਧ ਨਹੀਂ ਵੀ ਉੱਥੇ ਸਿੱਖਾਂ ਨੂੰ ਵੱਧ ਥਾਂ ਦੇਣੀ ਜਿਹੜੀ ਆ ਉਹ ਕੈਨੇਡਾ ਦੇ ਇੰਟਰਸਟ ਦੇ ਵੀ ਜਿਹੜੇ ਆ ਅਨੁਕੂਲ ਨਹੀਂ ਹੈਗੀ, ਵੀ ਕੈਨੇਡਾ ਦੇ ਵੀ ਇੰਟਰਸਟ ਦੇ ਵਿੱਚ ਨਹੀਂ ਆ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਵੱਧ ਸਪੇਸ ਦੇਣੀ। ਐਸ ਜੈਸ਼ੰਕਰ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਨਹੀਂ, ਖਾਲਿਸਤਾਨ ਦਾ ਮਸਲਾ ਕੋਈ ਐਡਾ ਵੱਡਾ ਮਸਲਾ ਨਹੀਂ ਸੀ ਵੀ G20 ਦੀ ਮੀਟਿੰਗ 'ਤੇ ਇਹਦਾ ਕੋਈ ਵੀ ਅਸਰ ਨਹੀਂ ਸੀ। ਅੱਜ ਤੱਕ ਗੋਲਡੀ ਬਰਾੜ ਦਾ ਸਾਰਾ ਜੋ ਐਕਟੀਵਿਟੀਜ਼ ਹੁੰਦੀਆਂ ਰਹੀਆਂ ਉਹ ਇੱਕ ਸਪੋਕਸ ਪਰਸਨ ਵਾਂਗ ਐਸਟੈਬਲਿਸ਼ ਕੀਤਾ ਇੰਡੀਅਨ ਮੀਡੀਆ, ਇੰਡੀਅਨ ਸਟੇਟ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਜੀ। ਪਰ ਅੱਜ ਜਦੋਂ ਉਹਨੂੰ ਟੈਰਰਿਸਟ ਡਿਕਲੇਅਰ ਕਰਨਾ ਸੀ ਤਾਂ ਉਹਦਾ ਨਾਂ ਜੋੜਤਾ ਬੱਬਰ ਖਾਲਸਾ ਦੇ ਨਾਲ ਜੀ। ਉਹ ਬੱਬਰ ਖਾਲਸਾ ਦਾ ਐਕਟਿਵਿਸਟ ਆ। ਜੇ ਉਹ ਟੈਰਰਿਸਟ ਆ ਫਿਰ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਇਹ ਆਪਣੇ ਆਪ ਦੇ ਵਿੱਚ ਇੱਕ ਆਰਗੇਨਾਈਜ਼ਡ ਗਰੁੱਪ ਆ, ਵੀ ਉਹ ਕਿਉਂ ਨਹੀਂ ਟੈਰਰਿਸਟ ਗਰੁੱਪ? ਉਹ ਕਹਿੰਦੇ ਆ ਵੀ ਜੇ ਪੰਨੂ ਦੇ ਉੱਤੇ ਅਸੈਸੀਨੇਸ਼ਨ ਅਟੈਕ ਕੀਤਾ ਵੀ ਆ, ਜੇ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਵੀ ਆ ਤਾਂ ਇਹਦੇ 'ਚ ਮਾੜਾ ਵੀ ਕੀ ਆ? ਤਾਂ ਉਹ ਕੰਪੇਅਰ ਕਰਦੇ ਆ ਵੀ ਜੇ US ਉਸਾਮਾ ਬਿਨ ਲਾਦੇਨ ਨੂੰ ਪਾਕਿਸਤਾਨ ਦੇ ਵਿੱਚ ਜਾ ਕੇ ਉੱਥੇ ਕਤਲ ਕਰ ਸਕਦਾ ਆ ਤਾਂ ਫਿਰ ਪੰਨੂ ਦਾ ਕਤਲ ਇੰਡੀਆ ਕਿਉਂ ਨਹੀਂ ਕਰ ਸਕਦਾ? ਉਹ ਕੰਪੇਅਰ ਕਰਦੇ ਆ ਉਸਾਮਾ ਬਿਨ ਲਾਦੇਨ ਜਿਹੜਾ ਕਿ 9/11 ਦਾ ਐਡਾ ਵੱਡਾ ਵਾਇਲੈਂਟ ਅਟੈਕ ਜਿਹਨੇ ਕੀਤਾ ਤੇ ਉਹਨੂੰ ਪੰਨੂ ਨਾਲ ਜੋ ਕਿ ਡੈਮੋਕ੍ਰੈਟਿਕ ਪ੍ਰੋਸੈਸ ਦੀ ਗੱਲ ਕਰ ਰਿਹਾ ਹੈ, ਜੋ ਸਿਰਫ ਇੱਕ ਇਲੈਕਸ਼ਨ ਦੀ ਵੋਟਿੰਗ ਦੀ ਗੱਲ ਕਰ ਰਿਹਾ ਆ, ਤੇ ਉਹਦੇ ਨਾਲ ਮਤਲਬ ਉਹਨੂੰ ਕੰਪੇਅਰ ਕਰਕੇ ਤੇ ਉਹ ਕਹਿੰਦੇ ਆ ਵੀ ਕੋਈ ਗੱਲ ਨਹੀਂ, ਮਾਰ ਦੋ ਸਿੱਖਾਂ ਨੂੰ, ਭਾਵੇਂ ਉਹ ਰਾਮ ਮੰਦਿਰ ਦਾ ਮਸਲਾ ਹੋਵੇ ਜਾਂ ਉਹ ਸਿੱਖਾਂ ਨੂੰ ਮਾਰਨ ਦੀ ਗੱਲ ਹੋਵੇ, ਵੀ ਅਸੀਂ ਵੱਧ ਸਖਤ ਹੋਣਾ ਮਾਈਨੋਰਟੀਜ਼ ਦੇ ਖਿਲਾਫ, ਜਿਹਦੇ ਨਾਲ ਜਿਹੜੀ ਪਾਰਟੀ ਵੱਧ ਸਖਤ ਹੋਊਗੀ, ਵੀ ਜਿਹੜਾ ਵੱਧ ਕਤਲੇਆਮ ਕਰੂਗਾ ਮਾਈਨੋਰਟੀਜ਼ ਦਾ ਵੱਧ ਕੁੱਟੂਗਾ, ਉਹਨੇ ਹੀ ਜਿਹੜਾ ਇੰਡੀਆ ਦੇ ਵਿੱਚ ਆ ਸੈਂਟਰ ਦੇ ਵਿੱਚ ਗਵਰਨਮੈਂਟ ਬਣਾਉਣੀ ਆ, ਕਿਉਂਕਿ ਪੋਪੂਲੇਸ਼ਨ ਦਾ ਤਵਾਜ਼ਨ ਇਸ ਤਰੀਕੇ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ 'ਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ 'ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ 2 ਜਨਵਰੀ 2024 ਨੂੰ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਅੱਜ ਡਾਕਟਰ ਅਮਰਜੀਤ ਸਿੰਘ ਤੇ ਨੀਲਮ ਕੌਰ ਦੀ ਥਾਂ ਦੇ ਉੱਤੇ ਮੈਂ ਅਮਰਵੀਰ ਸਿੰਘ ਤੇ ਮੇਰੇ ਨਾਲ ਸੁਖਵਿੰਦਰ ਸਿੰਘ TV 84 ਦੇ ਸਾਡੇ ਕੋਰਸਪੋਂਡੈਂਟ ਟੋਰਾਂਟੋ ਤੋਂ ਅਸੀਂ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਇਹ ਸੇਵਾ ਨਿਭਾਵਾਂਗੇ। ਸੋ ਅੱਜ ਦੀਆਂ ਜਿਹੜੀਆਂ ਮੁੱਖ ਖਬਰਾਂ ਨੇ, ਜਿਹੜੇ ਟੌਪਿਕਸ ਹੈਗੇ ਆ ਉਹਦੇ 'ਤੇ ਵਿਚਾਰ ਚਰਚਾ ਕਰਦੇ ਹਾਂ। ਸੁਖਵਿੰਦਰ ਸਿੰਘ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ। ਆਓ ਸ਼ੁਰੂਆਤ ਕਰੀਏ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੀ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ ਅੱਜ ਮਤਲਬ ਪਹਿਲੇ ਟੌਪਿਕ ਦੇ ਉੱਤੇ ਅਸੀਂ ਗੱਲ ਕਰਦੇ ਹਾਂ। ਜਦੋਂ ਅਸੀਂ ਓਵਰਆਲ ਦੇਖ ਰਹੇ ਹਾਂ ਕੈਨੇਡਾ ਦੇ ਨਾਲ, ਅਮਰੀਕਾ ਦੇ ਨਾਲ ਜਿਹੜੇ ਭਾਰਤ ਦੇ ਸੰਬੰਧ ਨੇ ਉਹ ਡਿਟੀਰੀਓਰੇਟ ਹੋਏ ਆ, ਪਰ ਇਸ ਗੱਲ ਨੂੰ ਐਨਾਲਾਈਜ਼ ਵੀ ਕੀਤਾ ਜਾ ਰਿਹਾ ਹੈ ਤੇ ਇਸ ਗੱਲ ਦੇ ਉੱਤੇ ਤਬਸਰੇ ਹੋ ਰਹੇ ਆ ਸਰਕਾਰਾਂ ਦੇ ਉੱਤੋਂ। ਬਾਹਰੋਂ ਜਦੋਂ ਅਸੀਂ ਗੱਲ ਕਰਦੇ ਹਾਂ ਅਧਿਕਾਰਤ ਰੂਪ ਦੇ ਵਿੱਚ, ਖਾਸ ਤੌਰ 'ਤੇ ਭਾਰਤ ਵੱਲੋਂ ਇਹ ਗੱਲ ਬੜੇ ਘੱਟ ਰੂਪ ਦੇ ਵਿੱਚ ਉਸ ਹਿਸਾਬ ਨਾਲ ਕਹੀ ਗਈ ਹੈ ਜਾਂ ਇੱਕ ਦਬਵੀਂ ਜੀ ਆਵਾਜ਼ ਦੇ ਵਿੱਚ ਕਹੀ ਜਾਂਦੀ ਰਹੀ ਹੈ। ਇਸ਼ੂ ਜ਼ਰੂਰ ਜਿਹੜਾ ਖਾਲਿਸਤਾਨ ਰੈਫਰੈਂਡਮ ਦੀ ਗੱਲ ਹੋਵੇ ਜਾਂ ਖਾਲਿਸਤਾਨ ਐਕਟਿਵਿਜ਼ਮ ਦੀ ਗੱਲ ਹੋਵੇ, ਵੀ ਜਿਹੜੀ ਸਿੱਖਾਂ ਦੀ ਸ਼ਕਤੀ ਹੈ, ਪੋਲੀਟੀਕਲ ਪਾਵਰ ਹੈ ਇਸ ਵਕਤ ਕੈਨੇਡਾ ਦੇ ਵਿੱਚ, ਉਸ ਨੂੰ ਲੈ ਕੇ ਹਮੇਸ਼ਾ ਇਸ਼ੂ ਇਹ ਚੁੱਕਿਆ ਜਾਂਦਾ ਰਿਹਾ। ਤੇ ਅੱਜ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਨੇ ਡਾਕਟਰ ਐਸ ਜੈਸ਼ੰਕਰ, ਉਹਨਾਂ ਵੱਲੋਂ ਇੱਕ ਇੰਟਰਵਿਊ ਦਿੱਤਾ ਗਿਆ ANI ਨੂੰ, ਜਿਹਦੇ 'ਤੇ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸਾਡਾ ਪਹਿਲਾ ਟੌਪਿਕ ਵੀ ਹੈ। ਉਹਨਾਂ ਦਾ ਸਿੱਧਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਖਾਲਿਸਤਾਨੀਆਂ ਨੂੰ ਇੱਕ ਸੇਫ ਸਪੇਸ ਮਿਲੀ ਹੈ, ਜਿਹਦੇ ਕਰਕੇ ਉਹਨਾਂ ਨੇ ਜਿਹੜੀਆਂ ਆਪਣੀਆਂ ਐਕਟੀਵਿਟੀਜ਼ ਨੇ ਉਹ ਬਹੁਤ ਵਧਾਈਆਂ ਹੋਈਆਂ ਨੇ ਤੇ ਇਸ ਕਰਕੇ ਜਿਹੜੇ ਭਾਰਤ ਤੇ ਕੈਨੇਡਾ ਦੇ ਸੰਬੰਧ ਨੇ ਉਹ ਖਰਾਬ ਹੋਏ ਆ, ਡਿਟੀਰੀਓਰੇਟ ਹੋਏ ਆ। ਸੋ ਇਹ ਬਿਆਨ ਦੇ ਉੱਤੇ ਅਸੀਂ ਵਿਚਾਰ ਚਰਚਾ ਕਰੀਏ। ਪਹਿਲਾਂ ਤਾਂ ਦੇਖੀਏ ਉਹਨਾਂ ਨੇ ਐਗਜ਼ੈਕਟਲੀ ਕਿਹਾ ਕੀ ਹੈ ਤੇ ਕਹਿਣ ਦਾ ਉਹਨਾਂ ਦਾ
ਜੋ ਉਹਨਾਂ ਨੇ ਕਿਹਾ ਉਹਦਾ ਮਤਲਬ ਕੀ ਹੈ, ਉਹਦੇ ਤੇ ਥੋੜੀ ਜੀ ਸ਼ੁਰੂਆਤ ਕਰੀਏ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਜਿਹੜਾ ਐਸ ਜੈਸ਼ੰਕਰ ਦੀ ਸਟੇਟਮੈਂਟ ਆ, ANI ਦੇ ਨਾਲ ਐਸ ਜੈਸ਼ੰਕਰ ਦੀ ਇੱਕ ਇੰਟਰਵਿਊ ਸੀ ਜਿਹਦੇ ਵਿੱਚ ਐਸ ਜੈਸ਼ੰਕਰ ਨੇ ਇਹ ਟਿੱਪਣੀਆਂ ਕੀਤੀਆਂ ਜਦੋਂ ਕੈਨੇਡਾ ਦੇ ਨਾਲ ਰਿਲੇਸ਼ਨਸ ਬਾਰੇ ਜਿਹੜਾ ਇੰਟਰਵਿਊਅਰ ਸੀ ਬੀਬੀ ਉਹਦੇ ਵੱਲੋਂ ਸਵਾਲ ਕੀਤਾ ਗਿਆ ਜੀ। ਤੇ ਐਸ ਜੈਸ਼ੰਕਰ ਨੇ ਜਿਹੜੇ ਸ਼ਬਦ ਯੂਜ਼ ਕੀਤੇ ਆ ਉਹਦੇ ਵਿੱਚ ਉਹ ਸਿੱਧੀ ਗੱਲ ਸਪਸ਼ਟ ਕਹਿ ਰਿਹਾ ਹੈ ਕਿ ਜਿਹੜੀ ਕੈਨੇਡਾ ਦੇ ਨਾਲ ਇੰਡੀਆ ਦੇ ਰਿਲੇਸ਼ਨ ਆ ਉਹ ਖਰਾਬ ਹੋਣ ਦੇ ਪਿੱਛੇ ਵਜ੍ਹਾ ਸਿੱਖ ਨੇ ਤੇ ਉਹਨਾਂ ਦੇ ਲਈ ਉਹ ਸ਼ਬਦ ਖਾਲਿਸਤਾਨੀ ਵਰਤਦਾ ਆ ਵੀ ਜਿਹੜੇ ਖਾਲਿਸਤਾਨੀ ਸਿੰਪਥਾਈਜ਼ਰ ਨੇ ਵੀ ਉਹਨਾਂ ਨੂੰ ਕੈਨੇਡਾ ਦੀ ਪੋਲੀਟੀਕਲ ਸਪੇਸ ਦੇ ਵਿੱਚ ਜਾਂ ਕੈਨੇਡੀਅਨ ਸਪੇਸ ਦੇ ਵਿੱਚ ਜਿਹੜੀ ਮਤਲਬ ਵੱਧ ਥਾਂ ਦਿੱਤੀ ਗਈ ਜਾ ਰਹੀ ਆ, ਜਿਹਦੇ ਕਰਕੇ ਮਤਲਬ ਜਿਹੜਾ ਇੰਡੀਆ ਆ ਉਹਦੇ ਇੰਟਰਸਟ ਨੇ ਜਿਹੜੇ ਉਹ ਉਹਨਾਂ ਨੂੰ ਸੱਟ ਮਾਰ ਰਹੀ ਹੈ ਜਿਹੜੀ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਸਿੱਖਾਂ ਨੂੰ ਤੇ ਜਾਂ ਖਾਲਿਸਤਾਨੀਆਂ ਨੂੰ ਥਾਂ ਦਿੱਤੀ ਜਾ ਰਹੀ ਆ ਵੀ ਜਿਹਦੇ ਕਰਕੇ ਉਹ ਕਹਿੰਦਾ ਹੈ ਕਿ ਸਾਡੇ ਜਿਹੜੇ ਰਿਲੇਸ਼ਨਸ ਨੇ ਕੈਨੇਡਾ ਦੇ ਨਾਲ ਉਹ ਖਰਾਬ ਹੋਏ ਆ। ਤੇ ਐਸ ਜੈਸ਼ੰਕਰ ਇਹ ਵੀ ਕਹਿੰਦਾ ਕਿ ਸਿਰਫ ਭਾਰਤ ਦੇ ਇੰਟਰਸਟ ਦੇ ਵਿਰੁੱਧ ਨਹੀਂ ਵੀ ਇੱਥੇ ਸਿੱਖਾਂ ਨੂੰ ਵੱਧ ਥਾਂ ਦੇਣੀ ਜਿਹੜੀ ਆ ਉਹ ਕੈਨੇਡਾ ਦੇ ਇੰਟਰਸਟ ਦੇ ਵੀ ਜਿਹੜੇ ਆ ਅਨੁਕੂਲ ਨਹੀਂ ਹੈਗੀ, ਵੀ ਕੈਨੇਡਾ ਦੇ ਵੀ ਇੰਟਰਸਟ ਦੇ ਵਿੱਚ ਨਹੀਂ ਆ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਵੱਧ ਸਪੇਸ ਦੇਣੀ। ਤਾਂ ਫਿਲਹਾਲ ਗੱਲ ਤਾਂ ਐਸ ਜੈਸ਼ੰਕਰ ਨੇ ਇੰਨੀ ਕੀਤੀ ਆ ਇਸ ਸੰਦਰਭ ਦੇ ਵਿੱਚ। ਤੇ ਦੂਜਾ ਉਹਨੇ ਜਰਨਲਿਸਟ ਨੇ ਉਹਨੂੰ ਕੁਐਸਚਨ ਕੀਤਾ ਵੀ ਜਿਹੜੀ G20 ਦੀ ਮੀਟਿੰਗ ਸੀ ਸਾਰੀ ਉਹਦੇ ਵਿੱਚ ਵੀ ਜਿਹੜਾ ਖਾਲਿਸਤਾਨ ਦਾ ਇਸ਼ੂ ਸੀ ਉਹਨੇ ਉਸ ਮੀਟਿੰਗ ਨੂੰ ਇਫੈਕਟ ਕੀਤਾ। ਤਾਂ ਐਸ ਜੈਸ਼ੰਕਰ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਨਹੀਂ, ਖਾਲਿਸਤਾਨ ਦਾ ਮਸਲਾ ਕੋਈ ਐਡਾ ਵੱਡਾ ਮਸਲਾ ਨਹੀਂ ਸੀ ਵੀ G20 ਦੀ ਮੀਟਿੰਗ ਤੇ ਇਹਦਾ ਕੋਈ ਵੀ ਅਸਰ ਨਹੀਂ ਸੀ। ਇਹ ਐਸ ਜੈਸ਼ੰਕਰ ਦੇ ਕਮੈਂਟ ਸੀ, ਪਰ ਰਿਐਲਿਟੀ ਕੀ ਸੀ ਉਹ ਅਸੀਂ ਜਾਣਦੇ ਹਾਂ ਕਿ G20 ਦੀ ਮੀਟਿੰਗ ਨੂੰ ਦੇ ਉੱਤੇ ਪੂਰੀ ਤਰ੍ਹਾਂ ਮਤਲਬ ਪਰਛਾਵਾਂ ਰਿਹਾ ਖਾਲਿਸਤਾਨ ਦੇ ਮਸਲੇ ਦਾ, ਸਿੱਖ ਕੰਸਰਨ ਦਾ ਜਿਹੜੀ ਇੰਡੀਆ ਹੋਸਟ ਕਰ ਰਿਹਾ ਸੀ। ਤੇ ਇਸ ਤੋਂ ਇਲਾਵਾ ਜਿਹੜੀ ਗੱਲ ਐਸ ਜੈਸ਼ੰਕਰ ਕਹਿ ਰਹੇ ਆ ਕਿ ਸਿੱਖਾਂ ਨੂੰ ਵੱਧ ਥਾਂ ਦੇਣ ਕਾਰਨ ਇੰਡੀਆ ਨੂੰ ਦਿੱਕਤ ਆ, ਤਾਂ ਇਹ ਗੱਲ ਜਿਹੜੀ ਸਿੱਖਾਂ ਬਾਰੇ ਇੰਡੀਆ ਦੀ ਸਮਝ ਕੀ ਆ ਉਹ ਗੱਲ ਨੂੰ ਵੀ ਐਕਸਪਲੇਨ ਕਰਦੀ ਹੈ, ਕਿਉਂਕਿ ਇਸ ਟਾਈਮ ਇੰਡੀਆ ਦੇ ਜਿਹੜੇ ਟੋਪ ਮੋਸਟ ਲੀਡਰਸ ਨੇ ਮਤਲਬ ਪ੍ਰਾਈਮ ਮਿਨਿਸਟਰ ਮੋਦੀ ਤੋਂ ਬਾਅਦ ਇੰਡੀਆ ਦੀ ਸਾਰੀ ਪੋਲਿਸੀ ਜਿਹੜਾ ਬੰਦਾ ਡਿਸਾਈਡ ਕਰ ਰਿਹਾ ਉਹ ਐਸ ਜੈਸ਼ੰਕਰ ਆ। ਤੇ ਉਸ ਬੰਦੇ ਦੇ ਮੂੰਹੋਂ ਇਹ ਗੱਲ ਨਿਕਲਣੀ ਕਿ ਇੱਕ ਮੁਲਕ ਦੇ ਨਾਲ ਇੰਡੀਆ ਜਿਹੜੇ ਆਪਣੇ ਇੰਟਰਸਟ ਆ ਉਹ ਇਸ ਗੱਲ ਕਰਕੇ ਮਤਲਬ ਖਰਾਬ ਕਰ ਰਿਹਾ ਕਿਉਂਕਿ ਉਹਨੇ ਸਿੱਖਾਂ ਨੂੰ ਵੱਧ ਥਾਂ ਦਿੱਤੀ ਆ। ਤਾਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਇੱਕ ਵਾਰ ਜਸਟਿਨ ਟਰੂਡੋ ਦੀ ਜਿਹੜੀ ਗਵਰਨਮੈਂਟ ਬਣੀ ਸੀ, ਜਦੋਂ ਪਹਿਲੀ ਵਾਰ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਬਣੇ ਆ ਤੇ ਉਦੋਂ ਮੈਨੂੰ ਲੱਗਦਾ ਉਦੋਂ ਸੀ ਜਾਂ ਦੂਜੀ ਟਰਮ ਦੇ ਵਿੱਚ ਸੀ ਵੀ ਇਹ ਸਟੇਟਮੈਂਟ ਟਰੂਡੋ ਨੇ ਵੀ ਕਹੀ ਸੀ ਵੀ ਇੰਡੀਆ ਦੀ ਪਾਰਲੀਮੈਂਟ ਨਾਲੋਂ ਵੱਧ ਜਿਹੜੇ ਸਿੱਖ ਮੈਂਬਰਸ ਨੇ ਉਹ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਆ। ਤੇ ਸਿੱਖਾਂ ਨੂੰ ਵੀ ਜਿਹੜਾ ਆ ਉਹ ਇਸ ਗੱਲ ਦਾ ਲੱਗਿਆ ਸੀ ਵੀ ਮਾਣ ਵੀ ਬੜਾ ਹੋਇਆ ਸੀ ਵੀ ਸਾਡੇ ਜਿਹੜੇ ਕੈਨੇਡਾ ਦੀ ਪੋਲੀਟੀਕਲ ਜਿਹੜੀ ਸੁਸਾਇਟੀ ਆ ਉਹਦੇ ਵਿੱਚ ਸਿੱਖਾਂ ਨੂੰ ਐਡੀ ਵੱਡੀ ਥਾਂ ਮਿਲੀ ਆ। ਤੇ ਉਸ ਤੋਂ ਬਾਅਦ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਰਹੇ, ਹੋਰ ਬੜੇ ਅਹਿਮ ਅਹੁਦਿਆਂ ਦੇ ਉੱਤੇ ਜਿਹੜੇ ਸਿੱਖ ਆ ਉਹ ਅੱਜ ਵੀ ਕੈਨੇਡਾ ਦੇ ਵਿੱਚ ਡਿਊਟੀਜ਼ ਆਪਣੀਆਂ ਸਰਵ ਕਰ ਰਹੇ ਆ। ਪਰ ਇੰਡੀਆ ਨੂੰ ਉਸੇ ਟਾਈਮ ਤੋਂ ਇੰਡੀਅਨ ਮੀਡੀਆ ਦਾ ਵੀ ਦੇਖਣ ਵਾਲਾ ਸੀ ਕਿ ਜਿੰਨੀ ਤਕਲੀਫ ਹੋਈ ਸੀ ਜਦੋਂ ਸਿੱਖ ਇੰਨੇ ਵੱਡੇ ਪੱਧਰ ਤੇ MP ਇਲੈਕਟ ਹੋਏ ਸੀ ਕੈਨੇਡਾ ਦੇ ਵਿੱਚ, ਤੇ ਉਦੋਂ ਤੋਂ ਹੀ ਲਗਾਤਾਰ ਜਿਹੜਾ ਇੰਡੀਆ ਦਾ ਰਵੱਈਆ ਆ ਕੈਨੇਡਾ ਬਾਰੇ ਉਹ ਅਸੀਂ ਦੇਖਿਆ ਕਿ ਉਹ ਵੱਧ ਤੋਂ ਬਦਤਰ ਹੁੰਦਾ ਗਿਆ। ਵੀ ਇੰਡੀਆ ਨੇ ਜਸਟਿਨ ਟਰੂਡੋ ਦਾ ਜਿਹੜਾ ਵਿਜ਼ਿਟ ਸੀ ਉਹਨੂੰ ਖਰਾਬ ਕਰਨ ਤੋਂ ਲੈ ਕੇ ਇਸ ਵਾਰ ਜਦੋਂ ਜਸਟਿਨ ਟਰੂਡੋ ਹੁਣ ਇੰਡੀਆ ਗਏ ਸੀ ਤਾਂ ਉਦੋਂ ਜਿਵੇਂ ਜਸਟਿਨ ਟਰੂਡੋ ਦੇ ਉੱਤੇ ਇੰਡੀਅਨ ਮੀਡੀਆ ਨੇ ਐਲੀਗੇਸ਼ਨ ਲਾਏ ਕਿ ਡਰੱਗ ਓਵਰਡੋਜ਼ ਕਾਰਨ ਜਿਹੜਾ ਉਹਨਾਂ ਦਾ ਪਲੇਨ ਆ ਉਹ ਲੇਟ ਹੋ ਰਿਹਾ ਆ ਉੱਥੇ, ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਜ਼ ਫਰੇਮ ਕੀਤੀਆਂ ਗਈਆਂ ਜਸਟਿਨ ਟਰੂਡੋ ਨੂੰ ਲੈ ਕੇ। ਤਾਂ ਇਹ ਆ ਕਿ ਇੰਡੀਆ ਦੇ ਮਤਲਬ ਧੁਰ ਅੰਦਰ ਤੱਕ ਜਿਹੜੀ ਇੰਡੀਅਨ ਐਸਟੈਬਲਿਸ਼ਮੈਂਟ ਆ ਉਹਦੇ ਵਿੱਚ ਸਿੱਖਾਂ ਪ੍ਰਤੀ ਕਿੰਨੀ ਨਫ਼ਰਤ ਆ ਉਹ ਸਾਨੂੰ ਐਸ ਜੈਸ਼ੰਕਰ ਦੀ ਜਿਹੜੀ ਇਹ ਸਟੇਟਮੈਂਟ ਆ ਉਹ ਤੋਂ ਇੱਕ ਵਾਰ ਫੇਰ ਉਹਦਾ ਪ੍ਰਗਟਾਵਾ ਹੁੰਦਾ ਕਿ ਕੈਨੇਡਾ ਦੇ ਨਾਲ ਮਤਲਬ ਇਸ ਪੱਧਰ ਤੱਕ ਉਹਨਾਂ ਨੂੰ ਤਕਲੀਫ ਸਿਰਫ ਇਸ ਕਰਕੇ ਆ ਵੀ ਕੈਨੇਡਾ ਜਿਹੜਾ ਸਿੱਖਾਂ ਨੂੰ ਫਰੀडम ਆਫ ਐਕਸਪ੍ਰੈਸ਼ਨ ਦੇ ਰਿਹਾ, ਜੋ ਸਿੱਖਾਂ ਦਾ ਜੈਨੋਸਾਈਡ ਇੰਡੀਆ ਦੇ ਵਿੱਚ ਹੋਇਆ, ਜੋ ਸਿੱਖਾਂ ਦੀ ਅੱਜ ਹਿਊਮਨ ਰਾਈਟਸ ਵਾਇਲੇਸ਼ਨ ਇੰਡੀਆ ਦੇ ਵਿੱਚ ਹੋ ਰਹੀ ਆ, ਉਹਦੇ ਖਿਲਾਫ ਬੋਲਣ ਦੀ ਇੱਕ ਸਪੇਸ ਇੱਕ ਆਪਣੇ ਜਿਹੜੇ ਸਿੱਖ ਸਿਟੀਜ਼ਨ ਆ ਕੈਨੇਡਾ ਦੇ ਉਹਨਾਂ ਨੂੰ ਕੈਨੇਡਾ ਪ੍ਰੋਵਾਈਡ ਕਰਦਾ ਆ ਡੈਮੋਕ੍ਰੈਟਿਕ ਵੈਲਿਊਜ਼ ਦੇ ਬੇਸ ਤੇ ਜੇ ਤੋਂ ਇੰਡੀਆ ਨੂੰ ਤਕਲੀਫ ਆ ਤੇ ਜਿਸ ਗੱਲ ਦਾ ਐਸ ਜੈਸ਼ੰਕਰ ਨੇ ਆਪਣੀ ਇਸ ਇੰਟਰਵਿਊ ਦੇ ਵਿੱਚ ਪ੍ਰਗਟਾਵਾ ਕੀਤਾ ਹੈ। ਜੀ,
ਨਹੀਂ, ਇਹ ਗੱਲ ਦੇਖਣ ਵਾਲੀ ਹੈ ਤੇ ਸਮਝਣ ਵਾਲੀ ਹੈ, ਕਿਉਂਕਿ ਜਿਹੜੀ ਐਕਸਪੈਕਟੇਸ਼ਨ ਇੰਡੀਆ ਵੱਲੋਂ ਰੱਖੀ ਜਾਂਦੀ ਹੈ ਹਮੇਸ਼ਾ ਕੈਨੇਡਾ, ਅਮਰੀਕਾ ਜਾਂ ਕਿਸੇ ਵੀ ਮੁਲਕ ਕੋਲੋਂ, ਉਹ ਉਸ ਕਿਸਮ ਦੀ ਐਕਸਪੈਕਟੇਸ਼ਨ ਰੱਖੀ ਜਾਂਦੀ ਹੈ ਵੀ ਜਿਵੇਂ ਅਸੀਂ ਭਾਰਤ ਦੇ ਵਿੱਚ ਕਾਨੂੰਨ ਨੂੰ ਲੈ ਕੇ ਅਸੀਂ ਡੀਲ ਕਰਦੇ ਹਾਂ ਸਿੱਖਾਂ ਦੇ ਨਾਲ, ਤੇ ਉਸੇ ਤਰੀਕੇ ਦਾ ਜਿਹੜਾ ਡੀਲਿੰਗ ਹੈਗੀ ਹੈ ਉਹ ਬਾਹਰਲੇ ਮੁਲਕ ਵੀ ਕਰਨ। ਮਤਲਬ ਉੱਥੇ ਜਿਹੜੀ ਐਕਸਪੈਕਟੇਸ਼ਨ ਇਸ ਲੈਵਲ ਦੀ ਹੁੰਦੀ ਹੈ। ਡੈਮੋਕ੍ਰੇਸੀ ਹੁਣ ਭਾਰਤ ਦੇ ਵਿੱਚ ਤੇ ਨਾਂ ਦੀ ਰਹਿ ਗਈ ਹੈ, ਤੇ ਕਾਨੂੰਨ ਕਿਵੇਂ ਇੰਪਲੀਮੈਂਟ ਕੀਤੇ ਜਾਂਦੇ ਆ, ਕਿਵੇਂ ਕਾਨੂੰਨ ਦੇ ਜਿਹੜੇ ਦੋਹਰੇ ਮਾਪਦੰਡ ਨੇ ਉਹਦੀਆਂ ਖਬਰਾਂ, ਐਗਜ਼ਾਮਪਲਸ ਸਾਡੇ ਸਾਹਮਣੇ ਡੇਲੀ ਬੇਸਿਸ ਦੇ ਉੱਤੇ ਦੇਖਣ ਨੂੰ ਮਿਲਦੀਆਂ ਨੇ। ਹੁਣ ਉੱਥੇ ਅੱਤਵਾਦੀ ਗਰਦਾਨਣਾ ਕਿਸੇ ਨੂੰ ਬੜਾ ਸੁਖਾਲਾ ਆ, ਤੁਸੀਂ ਕੇਸ ਪਾ ਦਿਓ ਬਿਨਾਂ ਹੀ ਕਿਸੇ ਗੱਲ ਤੋਂ, ਤੁਸੀਂ ਉਹਦੇ 'ਤੇ ਕੇਸ ਪਾ ਕੇ ਉਹਨੂੰ ਤੁਸੀਂ ਅੱਤਵਾਦੀ ਟੈਰਰਿਸਟ ਕਹਿ ਕੇ ਉਹਨਾਂ ਦੀਆਂ ਤੁਸੀਂ ਜ਼ਮੀਨਾਂ ਦੀ ਕੁਰਕੀ ਤੱਕ ਜਿਹੜੀ ਗੱਲ ਹੈ ਉਹ ਚਲੀ ਜਾਂਦੀ ਹੈ, ਜਿਹੜਾ ਕਿ ਅਸੀਂ ਇਸ ਮਾਮਲੇ ਦੇ ਵਿੱਚ ਦੇਖ ਰਹੇ ਹਾਂ। ਪਰ ਜਦੋਂ ਉਹੀ ਗੱਲ ਤੁਸੀਂ ਡੋਜ਼ੀਅਰ, ਉਹ ਜਿਹੜੇ ਡੋਜ਼ੀਅਰ ਹੈਗੇ ਆ, ਤੁਸੀਂ ਅਮਰੀਕਾ, ਕੈਨੇਡਾ, UK ਜਾਂ ਇਹਨਾਂ ਮੁਲਕਾਂ ਨੂੰ ਭਾਰਤ ਦੀ ਸਰਕਾਰ ਵੱਲੋਂ ਦਿੱਤੇ ਜਾਂਦੇ ਰਹੇ ਆ ਪਿਛਲੇ ਸਮੇਂ ਦੇ ਵਿੱਚ, ਹੁਣ ਗੱਲ ਉੱਥੇ ਆ ਜਾਂਦੀ ਹੈ ਵੀ ਉਹਨਾਂ ਡੋਜ਼ੀਅਰਸ ਦੇ ਵਿੱਚ ਹੁੰਦਾ ਕੀ ਹੈ। ਮਤਲਬ ਉਹ ਫੈਬਰੀਕੇਟਡ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ, ਜਾਂ ਕੋਈ ਰੀਅਲੀ ਕੋਈ ਇਸ ਕਿਸਮ ਦੀ ਗੱਲ ਹੁੰਦੀ ਹੈ, ਕੋਈ ਸਬਸਟਾਂਸ ਹੁੰਦਾ ਜਿਹਦੇ ਬਿਨਾਂ ਦੇ ਉੱਤੇ ਇਹ ਕਿਹਾ ਜਾਵੇ ਵੀ ਭਾਈ ਜਿਹੜੇ ਇਹ ਬੰਦੇ ਨੇ ਜਾਂ ਜਿਹੜੀਆਂ ਇਹ ਆਰਗੇਨਾਈਜੇਸ਼ਨਸ ਨੇ ਉਹ ਕੋਈ ਰੀਅਲੀ ਟੈਰਰਿਜ਼ਮ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਹੈ, ਉਹਨਾਂ ਨੇ ਕੋਈ ਇਸ ਕਿਸਮ ਦੀ ਕੋਈ ਕਾਰਵਾਈ ਕੀਤੀ ਹੈ ਜਿਹਦੇ ਨਾਲ ਆਮ ਲੋਕਾਂ ਦੀ ਜਾਨ ਮਾਲ ਦਾ ਜਿਹੜਾ ਆ ਉਹ ਨੁਕਸਾਨ ਹੋਇਆ। ਉਸ ਪਾਸੇ ਨੂੰ ਜੇ ਗੱਲ ਜਾਂਦੀ ਹੋਵੇ ਤੇ ਇੱਥੇ ਦੀਆਂ ਸਰਕਾਰਾਂ ਵੀ ਸੁਹਿਰਦ ਨੇ, ਉਹ ਜ਼ਰੂਰ ਉਹਦੇ 'ਤੇ ਐਕਟ ਕਰਨਗੀਆਂ ਤੇ ਉਹਦੇ 'ਤੇ ਉਹ ਕੋਈ ਨਾ ਕੋਈ ਜਿਹੜੀ ਕਾਰਵਾਈ ਹੈ ਉਹ ਕਰਨਗੀਆਂ। ਪਰ ਅਸੀਂ ਦੂਜੇ ਪਾਸੇ ਦੇਖਦੇ ਹਾਂ ਵੀ ਇਹਨਾਂ ਮੁਲਕਾਂ ਦੇ ਵਿੱਚ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹ ਵੈਲ ਵਿਦਨ ਦ ਲਾਅ ਰਹਿ ਕੇ ਆਪਣਾ ਕੰਮ ਕਰਦੀਆਂ ਨੇ। ਜਿਹੜੇ ਪ੍ਰੋਟੈਸਟ ਹੁੰਦੇ ਨੇ ਜਿਹਦੇ 'ਤੇ ਇਤਰਾਜ਼ ਜਤਾਏ ਜਾਂਦੇ ਨੇ, ਉਹਨਾਂ ਪ੍ਰੋਟੈਸਟ ਦੇ ਪ੍ਰੋਪਰ ਪਰਮਿਟ ਲਏ ਜਾਂਦੇ ਨੇ ਪੁਲਿਸ ਡਿਪਾਰਟਮੈਂਟ ਨੂੰ, ਤੇ ਬਾਕੀ ਜਿਹੜੀਆਂ ਅਥਾਰਟੀਜ਼ ਇਨਵੋਲਵਡ ਹੁੰਦੀਆਂ ਨੇ ਉਹਨਾਂ ਨੂੰ ਇਨਫੋਰਮ ਕੀਤਾ ਜਾਂਦਾ। ਤੇ ਸਾਰੀ ਮਤਲਬ ਹਰ ਇੱਕ ਚੀਜ਼ ਦੀ ਇੱਥੇ ਰਜਿਸਟ੍ਰੇਸ਼ਨ ਹੈ, ਹਰ ਇੱਕ ਚੀਜ਼ ਪ੍ਰੋਪਰ ਪੇਪਰ ਦੇ ਉੱਤੇ ਹੋ ਕੇ ਲੀਗਲ ਤਰੀਕੇ ਦੇ ਨਾਲ ਉਹ ਤੋਂ ਬਾਅਦ ਗਰਾਊਂਡ ਦੇ ਉੱਤੇ ਜਿਹੜੀ ਕੋਈ ਐਕਟੀਵਿਟੀ ਹੈ ਉਹ ਹੁੰਦੀ ਹੈ। ਪਰ ਇਹ ਜਿਹੜਾ ਇੱਕ ਡਿਫਰੈਂਸ ਹੈ ਨਜ਼ਰੀਏ ਦਾ, ਦੇਖਣ ਦਾ ਜਾਂ ਸਮਝ ਦਾ, ਜਿਵੇਂ ਤੁਸੀਂ ਜ਼ਿਕਰ ਵੀ ਕੀਤਾ, ਇਹਨੂੰ ਥੋੜ੍ਹਾ ਜਿਹਾ ਬਰੋਡਰ ਕੰਟੈਕਸਟ ਦੇ ਵਿੱਚ ਸਮਝਣ ਦੀ ਲੋੜ ਹੈ, ਤਾਂ ਕਿ ਸਾਡੇ ਲੋਕਾਂ ਨੂੰ ਵੀ ਇਹ ਗੱਲ ਸਮਝ ਆ ਸਕੇ ਵੀ ਭਾਈ ਜਿਹੜੇ ਕਲੇਮ, ਜਿਹੜੇ ਦਾਅਵੇ ਭਾਰਤ ਵੱਲੋਂ ਕੀਤੇ ਜਾਂਦੇ ਨੇ ਉਹਦਾ ਆਧਾਰ ਕੀ ਹੈ, ਉਹਦਾ ਬਿਨਾਂ ਕੀ ਹੈ। ਉਹ ਇਕੱਲੇ ਨਫ਼ਰਤ ਦੇ ਉੱਤੇ ਜਾਂ ਆਪਣੀ ਚੌਧਰ ਦਿਖਾਉਣ ਦੇ ਇਵਜ਼ ਦੇ ਵਿੱਚ ਹੁੰਦੇ ਨੇ, ਜਾਂ ਉਹਦੇ ਵਿੱਚ ਰੀਅਲੀ ਕੋਈ ਸਬਸਟਾਂਸ ਵੀ ਹੁੰਦਾ। ਬਿਲਕੁਲ ਅਮਰਵੀਰ ਸਿੰਘ ਜੀ, ਇਹ ਨਜ਼ਰੀਏ ਦੀ ਗੱਲ ਆ ਕਿ ਇੰਡੀਆ, ਜਿਹੜੀ ਇੰਡੀਅਨ ਸਟੇਟ ਆ, ਉਹਦੇ ਲਈ ਜਿਹੜੇ ਰਾਈਟ ਸੀਕਿੰਗ ਸਿੱਖ ਨੇ, ਆਪਣੇ ਹੱਕ ਮੰਗਦੇ ਸਿੱਖ ਨੇ, ਜਿਹੜੇ ਆਪਣੀ ਆਇਡੈਂਟੀਟੀ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕਰ ਰਹੇ ਜਿਹੜੇ ਸਿੱਖ ਨੇ, ਉਹ ਉਹਦੇ ਲਈ ਦੁਸ਼ਮਣ ਨੇ, ਇੱਕ ਐਨੀਮੀ ਨੇ। ਤੇ ਇਸ ਕਰਕੇ ਉਹ ਸਿੱਖਾਂ ਦੇ ਨਾਲ ਇੱਕ ਐਨੀਮੀ ਵਾਂਗ ਬਿਹੇਵ ਕਰਦੀ ਆ, ਤੇ ਇਸੇ ਲਈ ਉਹ ਇਹ ਐਕਸਪੈਕਟ ਕਰਦੀ ਆ ਕੈਨੇਡਾ ਤੋਂ, ਜਾਂ ਹੁਣ ਅਸੀਂ ਦੇਖਿਆ ਵੀ ਹੋਰ ਮੁਲਕਾਂ ਤੋਂ, USA, UK, ਆਸਟ੍ਰੇਲੀਆ, ਜਿੱਥੇ ਵੀ ਸਿੱਖ ਡਾਇਸਪੋਰਾ ਬੈਠਾ ਆ, ਇਹਨਾਂ ਮੁਲਕਾਂ ਤੋਂ, ਕਿ ਜਿਵੇਂ ਇੰਡੀਆ ਦਾ ਜਿਹੜਾ ਨਜ਼ਰੀਆ ਆ ਸਿੱਖਾਂ ਬਾਰੇ, ਉਹ ਉਸੇ ਨਜ਼ਰੀਏ ਦੇ ਨਾਲ ਸਿੱਖਾਂ ਨੂੰ ਟਰੀਟ ਕਰਨ। ਪਰ ਜਿਹੜੇ ਇਹ ਮੁਲਕ ਨੇ ਉਹ, ਕਿਉਂਕਿ ਸਿੱਖ ਉਹਨਾਂ ਦੇ ਲਈ ਐਨਮੀ ਨਹੀਂ, ਸਿੱਖ ਉਹਨਾਂ ਦੇ ਲਈ ਇੱਕ ਕਾਨੂੰਨ ਮੁਤਾਬਕ ਚੱਲਣ ਵਾਲੇ ਨਾਗਰਿਕ ਨੇ, ਜਿਹੜੇ ਹਮੇਸ਼ਾ ਵੱਧ ਚੜ ਕੇ ਇਹਨਾਂ ਮੁਲਕਾਂ ਦੇ ਵਿੱਚ ਸੋਸ਼ਲ ਸਰਵਿਸ ਕਰਦੇ ਨੇ, ਹਮੇਸ਼ਾ ਇਹਨਾਂ ਮੁਲਕਾਂ ਦੇ ਜਿਹੜੀ ਅਸੀਂ ਦੇਖਿਆ ਵੀ ਐਸਟੈਬਲਿਸ਼ਮੈਂਟ ਆ, ਇੱਥੋਂ ਦੀ ਮਸ਼ੀਨਰੀ ਆ, ਉਹਨੂੰ ਸਪੋਰਟ ਕਰਦੇ ਨੇ। ਤੇ ਉਹ ਸਿੱਖਾਂ ਦੀ ਜਿਹੜੀ ਸਟਰਗਲ ਆ ਉਹਨੂੰ ਇੱਕ ਜੈਨੂਇਨ ਹਿਊਮਨ ਰਾਈਟਸ ਦੀ ਸਟਰਗਲ ਵਾਂਗ ਕੰਸੀਡਰ ਕਰਦੇ ਆ, ਜਾਂ ਆਪਣੇ ਇੱਕ ਰਾਈਟਸ ਦੀ ਸਟਰਗਲ ਵਾਂਗ ਕੰਸੀਡਰ ਕਰਦੇ ਆ। ਸੌਰੀ, ਉਹ ਸਿੱਖ ਐਕਟਿਵਿਜ਼ਮ ਨੂੰ ਟੈਰਰਿਜ਼ਮ ਨਹੀਂ ਕੰਸੀਡਰ ਕਰਦੇ, ਜਿਵੇਂ ਇੰਡੀਆ ਉਹਨੂੰ ਟੈਰਰਿਜ਼ਮ ਕੰਸੀਡਰ ਕਰਦਾ ਹੈ, ਤੇ ਜਿਹੜੀਆਂ ਇਹ ਵੈਸਟਰਨ ਕੰਟਰੀਜ਼ ਨੇ ਉਹ ਸਿੱਖ ਐਕਟਿਵਿਜ਼ਮ ਨੂੰ ਇੱਕ ਪੋਲੀਟੀਕਲ ਐਕਟਿਵਿਜ਼ਮ ਹੀ ਕੰਸੀਡਰ ਕਰਦੀਆਂ। ਤਾਂ ਇਹ ਨਜ਼ਰੀਏ ਦਾ ਬਹੁਤ ਬੜਾ ਫਰਕ ਆ। ਪਰ ਹੁਣ ਮੈਂ ਜੋ ਇੰਡੀਆ ਦਾ ਬਿਹੇਵੀਅਰ ਆ, ਇੰਡੀਆ ਦਾ ਨਜ਼ਰੀਆ ਖਾਸ ਤੌਰ 'ਤੇ ਕੈਨੇਡਾ ਵਾਲੇ ਸੰਦਰਭ 'ਚ ਦੇਖਣਾ, ਤਾਂ ਅੱਜ 2 ਖਬਰਾਂ ਜਿਹੜੀਆਂ ਪ੍ਰਕਾਸ਼ਿਤ ਹੋਈਆਂ ਨੇ ਖਾਸ ਤੌਰ 'ਤੇ ਮੀਡੀਆ 'ਚ ਜੀ, ਉਹਦੇ 'ਚ ਇੱਕ ਖਬਰ ਆ ਜਿਹੜੀ ਗਲੋਬਲ ਨਿਊਜ਼ ਦੇ ਕੋਲ ਇੱਕ ਡਾਕੂਮੈਂਟ ਲੱਗਿਆ ਆ, ਜਿਹੜੀ RCMP ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, ਜੋ ਸਰੀ ਦੇ ਵਿੱਚ
ਕੁਛ ਜਿਹੜੇ ਆਪਣੇ ਉੱਥੋਂ ਦੇ ਬਿਜ਼ਨਸਮੈਨ ਸੀ ਉਹਨਾਂ ਦੇ ਘਰਾਂ ਦੇ ਉੱਤੇ ਜਾਂ ਉਹਨਾਂ ਦੇ ਬਿਜ਼ਨਸਿਸ ਦੇ ਬਾਹਰ ਜਿਹੜੇ ਅਟੈਕ ਹੋਏ ਸੀ ਤੇ ਜਿਹੜੀਆਂ ਐਕਸਟੋਰਸ਼ਨ ਲੈਟਰਸ ਆਈਆਂ ਸੀ, ਪੈਸੇ ਮੰਗੇ ਗਏ ਸੀ ਗੈਂਗਸਟਰਸ ਵੱਲੋਂ, ਤਾਂ ਉਸ ਸਾਰੇ ਕੇਸ ਦੇ ਵਿੱਚ ਖਬਰ ਲੱਗੀ ਆ ਕਿ RCMP ਨੇ 2 ਬੰਦਿਆਂ ਨੂੰ ਅਰੈਸਟ ਕੀਤਾ ਆ ਤੇ ਸਾਰੀ ਇਨਵੈਸਟੀਗੇਸ਼ਨ ਉਹ ਇਸੇ ਤਰਜ਼ ਦੇ ਉੱਤੇ ਅੱਗੇ ਵਧ ਰਹੀ ਆ ਕਿ ਜਿਹੜਾ ਇੰਡੀਅਨ ਗੈਂਗ ਆ ਲੋਰੈਂਸ ਬਿਸ਼ਨੋਈ ਦਾ, ਉਹ ਇਹਨਾਂ ਸਾਰੀਆਂ ਕਾਰਵਾਈਆਂ ਦੇ ਪਿੱਛੇ ਆ ਤੇ ਉਹਦੇ ਜਿਹੜੇ ਬੰਦੇ ਨੇ ਉਹ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ, ਇਲੀਗਲ ਐਕਟੀਵਿਟੀਜ਼ ਜਾਂ ਕਾਨੂੰਨ ਦੇ ਮਤਲਬ ਬਾਹਰ ਜਾ ਕੇ ਤੇ ਲੋਕਾਂ ਤੋਂ ਇਸ ਤਰ੍ਹਾਂ ਪੈਸੇ ਗਰੋਣ ਦੀਆਂ ਮਤਲਬ ਕਾਰਵਾਈਆਂ ਕਰ ਰਿਹਾ, ਜਿਹੋ ਜਿਹਾ ਕੰਮ ਇੰਡੀਆ ਦੇ ਵਿੱਚ ਆਮ ਚੱਲਦਾ ਆ ਜੀ। ਤੇ ਉਹ ਮਤਲਬ ਉਹ ਇਸ ਤਰ੍ਹਾਂ ਦਾ ਕੰਮ ਜਿਹੜਾ ਇੱਥੇ ਕਰ ਰਹੇ ਤੇ 2 ਬੰਦਿਆਂ ਦੀ ਅਰੈਸਟ ਜਿਹੜੀ ਆ ਇਹਦੇ ਵਿੱਚ ਸਾਹਮਣੇ ਆਈ ਆ। ਹੁਣ ਇਹਦੇ ਨਾਲ ਹੀ ਇੱਕ ਖਬਰ ਇਹ ਲੱਗੀ ਆ ਕਿ ਇੰਡੀਆ ਨੇ ਗੋਲਡੀ ਬਰਾੜ, ਜਿਹੜਾ ਕਿ ਇੱਕ ਆਮ ਬੜਾ ਚਰਚਿਤ ਨਾਂ ਬਣ ਚੁੱਕਿਆ ਆ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ, ਜਿਹਦਾ ਸੰਬੰਧ ਦੱਸਿਆ ਗਿਆ ਅੱਜ ਤੱਕ ਕਿ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਤੋਂ ਲੈ ਕੇ ਹੋਰ ਜਿੰਨੇ ਵਾਕੇ ਹੋਏ ਆ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਂ ਤੇ, ਉਹ ਸਾਰਿਆਂ ਦੀ ਜ਼ਿੰਮੇਵਾਰੀ ਇਹ ਗੋਲਡੀ ਬਰਾੜ ਲੈਂਦਾ ਰਿਹਾ, ਜਿਹਦੇ ਬਾਰੇ ਕਿਹਾ ਜਾਂਦਾ ਕਿ ਉਹ ਬਰੈਂਪਟਨ ਰਹਿੰਦਾ ਹੈ। ਤੇ ਗੋਲਡੀ ਬਰਾੜ ਨੂੰ ਹੁਣ ਇੰਡੀਆ ਦੀ ਗਵਰਨਮੈਂਟ ਨੇ, ਇੰਡੀਅਨ ਸਟੇਟ ਨੇ ਟੈਰਰਿਸਟ ਡਿਕਲੇਅਰ ਕਰਤਾ ਆ ਤੇ ਉਹਨੂੰ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦੇ ਅਧੀਨ ਉਹਨੂੰ ਟੈਰਰਿਸਟ ਡਿਕਲੇਅਰ ਕੀਤਾ ਗਿਆ ਆ। ਤੇ ਅੱਜ ਤੱਕ ਗੋਲਡੀ ਬਰਾੜ ਦਾ ਸਾਰਾ ਜੋ ਐਕਟੀਵਿਟੀਜ਼ ਹੁੰਦੀਆਂ ਰਹੀਆਂ ਉਹ ਇੱਕ ਸਪੋਕਸ ਪਰਸਨ ਵਾਂਗ ਐਸਟੈਬਲਿਸ਼ ਕੀਤਾ ਇੰਡੀਅਨ ਮੀਡੀਆ, ਇੰਡੀਅਨ ਸਟੇਟ ਨੇ ਲੋਰੈਂਸ ਬਿਸ਼ਨੋਈ ਗੈਂਗ ਦੇ ਜੀ। ਪਰ ਅੱਜ ਜਦੋਂ ਉਹਨੂੰ ਟੈਰਰਿਸਟ ਡਿਕਲੇਅਰ ਕਰਨਾ ਸੀ ਤਾਂ ਉਹਦਾ ਨਾਂ ਜੋੜਤਾ ਬੱਬਰ ਖਾਲਸਾ ਦੇ ਨਾਲ ਜੀ। ਉਹ ਬੱਬਰ ਖਾਲਸਾ ਦਾ ਐਕਟਿਵਿਸਟ ਆ। ਅੱਜ ਦੀ ਸਾਰੀ ਇੰਡੀਅਨ ਮੀਡੀਆ ਦੀ ਜਿੰਨੀ ਨਿਊਜ਼ ਕਵਰੇਜ ਆ ਉਹਦੇ ਵਿੱਚ ਇਹੀ ਗੱਲ ਆ ਤੇ ਬੱਬਰ ਖਾਲਸਾ ਦੇ ਨਾਲ ਨਾਂ ਜੋੜ ਕੇ ਹੁਣ ਲੋਰੈਂਸ ਗੋਲਡੀ ਬਰਾੜ ਨੂੰ ਜਿਹੜਾ ਆ ਉਹ ਟੈਰਰਿਸਟ ਡਿਕਲੇਅਰ ਕਰਤਾ ਇੰਡੀਆ ਨੇ ਕਿ ਉਹ ਜਿਹੜਾ ਸਿੱਖ ਰੈਡੀਕਲਿਜ਼ਮ ਆ ਉਹਦਾ ਮਤਲਬ ਹਿੱਸਾ ਆ ਤੇ ਉਹ ਜਿਹੜੀਆਂ ਪਾਕਿਸਤਾਨ ਤੋਂ ਜਾਂ ਅਕਰੋਸ ਦੀ ਬਾਰਡਰ ਉਹ ਜਿਹੜੇ ਮਤਲਬ ਆਰਮਸ ਨੇ, ਅਸਲਾ ਆ, ਮਤਲਬ ਇਸ ਤਰ੍ਹਾਂ ਦੇ ਹਥਿਆਰ ਨੇ, ਉਹ ਡਰੋਨਸ ਦੇ ਰਾਹੀਂ ਉਹ ਇੱਧਰ ਸਮਗਲ ਕਰ ਰਿਹਾ ਤੇ ਮਤਲਬ ਲੋ ਐਂਡ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਸਾਰੀਆਂ ਗੱਲਾਂ ਕਹੀਆਂ ਗਈਆਂ। ਪਰ ਸਾਹਮਣੇ ਵਾਲੀ ਗੱਲ ਇਹ ਹੈ ਕਿ ਜੇ ਗੋਲਡੀ ਬਰਾੜ, ਜਿਹਦਾ ਸਿੱਧਾ ਅਜੇ ਤੱਕ ਇਹ ਮੀਡੀਆ ਰੋਲਾ ਪਾਉਂਦਾ ਰਿਹਾ ਕਿ ਉਹ ਲੋਰੈਂਸ ਬਿਸ਼ਨੋਈ ਗੈਂਗ ਦਾ ਬੰਦਾ ਆ, ਉਹ ਕਦੇ ਸਾਹਮਣੇ ਤਾਂ ਆਇਆ ਨਹੀਂ ਜਾਂ ਕਿਸੇ ਇੰਡੀਅਨ ਮੀਡੀਆ ਦੇ ਨਾਲ ਕੁਝ ਇੰਟਰਵਿਊਜ਼ ਉਹਦੀਆਂ ਜਿਹੜੀਆਂ ਨੇ ਉਹ ਟੈਲੀਫੋਨਿਕ ਕਨਵਰਸੇਸ਼ਨ ਸਾਹਮਣੇ ਆਈਆਂ ਸੀ ਤੇ ਉਹ ਬੰਦਾ ਜਿਹੜਾ ਆ ਹੁਣ ਉਹਨੂੰ ਬੱਬਰ ਖਾਲਸਾ ਨਾਲ ਜੋੜ ਰਹੇ ਆ। ਪਰ ਜੇ ਉਹ ਟੈਰਰਿਸਟ ਆ ਫਿਰ ਜਿਹੜਾ ਲੋਰੈਂਸ ਬਿਸ਼ਨੋਈ ਗੈਂਗ ਇਹ ਆਪਣੇ ਆਪ ਦੇ ਵਿੱਚ ਇੱਕ ਆਰਗੇਨਾਈਜ਼ਡ ਗਰੁੱਪ ਆ, ਵੀ ਉਹ ਕਿਉਂ ਨਹੀਂ ਟੈਰਰਿਸਟ ਗਰੁੱਪ? ਮਤਲਬ ਤੁਸੀਂ ਜਦੋਂ ਲੋਰੈਂਸ ਬਿਸ਼ਨੋਈ ਜਿਹੜਾ ਗੈਂਗ ਆ ਉਹਦਾ ਜਿਹੜਾ ਮੇਨ ਬੰਦਾ ਤੁਸੀਂ ਲੋਰੈਂਸ ਬਿਸ਼ਨੋਈ ਉਹਦਾ ਫੇਸ ਆ, ਉਹ ਤਾਂ ਇੰਡੀਅਨ ਮੀਡੀਆ ਦੇ ਵਿੱਚ ਅਸੀਂ ਦੇਖਿਆ ਕਿ ਕਿਵੇਂ ਜੇਲ੍ਹ ਦੇ ਵਿੱਚੋਂ ਉਹਦੀਆਂ ਹਾਈ ਪ੍ਰੋਫਾਈਲ ਇੰਟਰਵਿਊਜ਼ ਹੁੰਦੀਆਂ ਨੇ। ਮਤਲਬ ਉਹਨੂੰ ਇੱਕ ਜਿਹੜਾ ਇੰਡੀਅਨ ਹਿੰਦੂ ਨੈਸ਼ਨਲਿਸਟ ਜਿਹੜੀ ਭੀੜ ਆ ਉਹ ਉਹਨੂੰ ਆਪਣਾ ਇੱਕ ਲੀਡਰ ਵਜੋਂ ਸਟੈਬਲਿਸ਼ ਕਰ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ। ਮਤਲਬ ਕੋਈ ਕਿਸੇ ਸਿੱਖ ਨੂੰ ਧਮਕੀ ਦੇਣੀ ਹੁੰਦੀ ਆ, ਜਦੋਂ ਸੋਸ਼ਲ ਮੀਡੀਆ ਦੇ ਉੱਤੇ ਕਮੈਂਟਸ ਕਰਦੇ ਆ ਤਾਂ ਉਹ ਲੋਰੈਂਸ ਬਿਸ਼ਨੋਈ ਦਾ ਨਾਮ ਵਰਤਦੇ ਆ। ਹੁਣ ਲੋਰੈਂਸ ਬਿਸ਼ਨੋਈ ਦੀ ਕੀ ਇਨਵੋਲਵਮੈਂਟ ਹੈ ਕੀ ਨਹੀਂ ਇਹ ਸਾਨੂੰ ਨਹੀਂ ਪਤਾ, ਪਰ ਲੋਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਨਾਵਾਂ ਨੂੰ ਇੰਡੀਅਨ ਐਸਟੈਬਲਿਸ਼ਮੈਂਟ ਨੇ ਬਹੁਤ ਜ਼ਿਆਦਾ ਵਰਤਿਆ। ਸਾਰੇ ਭਾਵੇਂ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਲੈ ਕੇ ਜੋ ਇੰਡੀਅਨ ਏਜੰਸੀਜ਼ ਨੇ ਕੰਮ ਕੀਤੇ ਆ ਉਹ ਸਾਰਾ ਕੁਝ ਮੜਿਆ ਗਿਆ ਲੋਰੈਂਸ ਬਿਸ਼ਨੋਈ ਦੇ ਉੱਤੇ। ਤੇ ਅੱਜ ਹੁਣ ਗੋਲਡੀ ਬਰਾੜ ਨੂੰ ਤੁਸੀਂ ਦੇਖੋ ਵੀ ਹਜੇ ਲੋਰੈਂਸ ਬਿਸ਼ਨੋਈ ਗੈਂਗ ਨੂੰ ਉਹ ਟੈਰਰਿਸਟ ਆਰਗੇਨਾਈਜੇਸ਼ਨ ਨਹੀਂ ਡਿਕਲੇਅਰ ਕੀਤਾ ਉਹਨਾਂ ਨੇ। ਜੇ ਗੋਲਡੀ ਬਰਾੜ ਨੂੰ ਟੈਰਰਿਸਟ ਡਿਕਲੇਅਰ ਕੀਤਾ ਤਾਂ ਬੱਬਰ ਖਾਲਸਾ ਦੇ ਨਾਲ ਜੋੜ ਕੇ ਕੀਤਾ। ਤਾਂ ਇਹ ਹੈ ਵੀ ਇੰਡੀਆ ਜਿਹੜਾ ਵੈਸਟਰਨ ਕੰਟਰੀਜ਼ ਦੇ ਵਿੱਚ ਜਦੋਂ ਕੈਨੇਡਾ ਦੇ ਨਾਲ ਇਹ ਗੱਲ ਸਾਹਮਣੇ ਆਈ ਸੀ ਕਿ ਇੰਡੀਆ ਕਹਿ ਰਿਹਾ ਸੀ ਕਿ ਸਿੱਖ ਜਿਹੜੇ ਆ ਉਹ ਇੰਡੀਆ ਦੇ ਵਿੱਚ ਜਿਹੜੀਆਂ ਕੁਛ ਟੈਰਰਿਸਟ ਐਕਟੀਵਿਟੀਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਵਾਇਲੈਂਟ ਐਕਟੀਵਿਟੀਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਹ ਇਹਨਾਂ ਵੈਸਟਰਨ ਕੰਟਰੀਜ਼ ਦੇ ਵਿੱਚ ਰਹਿੰਦੇ ਆ। ਤਾਂ ਵੈਸਟਰਨ ਕੰਟਰੀਜ਼ ਦੇ ਇਹਨਾਂ ਦੇ ਜਿਹੜੇ ਸਿਕਿਉਰਿਟੀ ਏਜੰਸੀਜ਼ ਦੇ ਮਾਹਰ ਸੀ ਉਹਨਾਂ ਦਾ ਕਹਿਣਾ ਸੀ ਕਿ ਇੰਡੀਆ ਕਦੇ ਕੋਈ ਪ੍ਰੂਫ ਨਹੀਂ ਪ੍ਰੋਵਾਈਡ ਕਰ ਸਕਿਆ, ਕੋਈ ਐਵੀਡੈਂਸ ਨਹੀਂ ਪ੍ਰੋਵਾਈਡ ਕਰ ਸਕਿਆ ਜਿਹੜਾ ਇਹ ਪ੍ਰੂਵ ਕਰ ਸਕੇ ਕਿ ਜਿਹੜੇ ਸਿੱਖ ਐਕਟੀਵਿਸਟ ਇੱਥੇ ਗਰਾਊਂਡ ਤੇ ਵਿਚਰਦੇ ਆ ਉਹਨਾਂ ਦਾ ਕਿਸੇ ਇਸ ਤਰ੍ਹਾਂ ਦੀ ਐਕਟੀਵਿਟੀ ਦੇ ਨਾਲ ਕੋਈ ਸੰਬੰਧ ਆ। ਤਾਂ ਹੁਣ ਜਿਵੇਂ ਇੰਡੀਆ ਦੇ ਵਿੱਚ ਤਾਂ ਹੁੰਦਾ ਉਹਨਾਂ ਨੂੰ ਕੋਈ ਤੁਹਾਡੀ ਅਪੀਲ, ਕੋਈ ਦਲੀਲ, ਕੋਈ ਸਬੂਤ ਦੀ ਲੋੜ ਨਹੀਂ, ਉਹ ਚੱਕ ਕੇ ਤੁਹਾਨੂੰ ਮਤਲਬ ਅੰਦਰ ਸੁੱਟ ਦਿੰਦੇ, ਜਿਵੇਂ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਅਸੀਂ ਮਾਮਲਾ ਦੇਖਿਆ ਆ ਵੀ NSA ਲਾ ਕੇ।
ਪਰ ਇਹਨਾਂ ਵੈਸਟਰਨ ਕੰਟਰੀਜ਼ ਦੇ ਵਿੱਚ ਇਹ ਕਾਨੂੰਨ ਦੇ ਮੁਤਾਬਕ ਚੱਲਣ ਵਾਲੇ ਮੁਲਕ ਨੇ। ਇੱਥੇ ਇਹ ਨਹੀਂ ਕਿ ਤੁਸੀਂ ਇੰਡੀਆ ਨੇ ਕਿਸੇ ਬੰਦੇ ਦੇ ਖਿਲਾਫ ਨੋਟਿਸ ਕੱਢਤਾ, ਕਿਸੇ ਦੇ ਖਿਲਾਫ ਕੋਈ ਵਾਰੰਟ ਕੱਢਤਾ ਤੇ ਇਹ ਚੁੱਕ ਕੇ ਉਹਨੂੰ ਜੇਲ੍ਹ 'ਚ ਰੱਖਣਗੇ ਜਾਂ ਉਹਨੂੰ ਇੰਡੀਆ ਨੂੰ ਡਿਪੋਰਟ ਕਰ ਦੇਣਗੇ ਜਾਂ ਐਕਸਟ੍ਰਾਡੀਟ ਕਰ ਦੇਣਗੇ। ਤਾਂ ਇੰਡੀਆ ਚਾਹੁੰਦਾ ਇਹ ਆ ਇਹਨਾਂ ਕੰਟਰੀਜ਼ ਤੋਂ। ਤੇ ਹੁਣ ਮਤਲਬ ਜਿਵੇਂ ਦੀ ਜੀਓਪੋਲੀਟੀਕਲ ਸਿਚੁਏਸ਼ਨ ਉੱਥੇ ਬਣੀ ਸੀ, US ਦਾ ਇੰਟਰਸਟ ਉਹਨੂੰ ਆਪਣੇ 'ਚ ਲੱਗਿਆ ਤਾਂ ਉਹ ਇਸ ਹੱਦ ਤੱਕ ਚਲੇ ਗਿਆ ਕਿ ਉਹਨੇ US ਦੀ ਸੋਇਲ ਤੇ ਆ ਕੇ ਸਿੱਖਾਂ ਨੂੰ ਐਲੀਮੀਨੇਟ ਤੱਕ ਕਰਨ ਦੀ ਕੋਸ਼ਿਸ਼ ਕੀਤੀ ਤੇ ਕੈਨੇਡਾ ਦੇ ਵਿੱਚ ਸਿੱਖ ਆਗੂ ਦਾ ਕਤਲ ਕੀਤਾ ਤੇ UK ਦੇ ਵਿੱਚ ਕਤਲ ਕੀਤਾ। ਤਾਂ ਮਤਲਬ ਜਿਹੜੀ ਇਹ ਖੁੱਲ੍ਹ ਮਿਲੀ ਸੀ, ਪਰ ਉਸ ਤੋਂ ਬਾਅਦ ਜਿਵੇਂ ਦਾ ਹੁਣ ਇੱਕ ਤਰ੍ਹਾਂ ਦੇ ਨਾਲ ਰਿਟੈਲੀਏਟ ਕੀਤਾ ਆ US ਨੇ, ਤਾਂ ਉਹ ਤੋਂ ਬਾਅਦ ਇਹ ਜ਼ਰੂਰ ਇਹਨਾਂ ਦੇ ਥੋੜ੍ਹੇ ਜਿਹੇ ਕੰਨਾਂ ਨੂੰ ਹੱਥ ਲੱਗੇ ਆ। ਪਰ ਕੈਨੇਡਾ ਦੇ ਮਾਮਲੇ 'ਚ ਫਿਰ ਮਤਲਬ US ਦੇ ਮਾਮਲੇ 'ਚ ਤੇ ਕੈਨੇਡਾ ਦੇ ਮਾਮਲੇ 'ਚ ਇਹਨਾਂ ਦਾ ਬਿਲਕੁਲ ਰਿਸਪੌਂਸ ਡਿਫਰੈਂਟ ਆ। US ਬਾਰੇ ਇਹ ਬਿਲਕੁਲ ਨਹੀਂ ਖੁਸਕਦੇ, ਪਰ ਕੈਨੇਡਾ ਦੇ ਮਾਮਲੇ 'ਚ ਹਜੇ ਵੀ ਜਿਹੜਾ ਆ ਵੀ ਉਹ ਉਹੀ ਰਵੱਈਆ ਇਹਨਾਂ ਦਾ ਵੀ ਅਸੀਂ ਪਰਵਾਹ ਨਹੀਂ ਕਰਦੇ ਕੈਨੇਡਾ ਦੀ। ਤੇ ਐਸ ਜੈਸ਼ੰਕਰ ਦੀ ਆ ਚਾਹੇ ਲੇਟੈਸਟ ਸਟੇਟਮੈਂਟ ਅਸੀਂ ਦੇਖੀਏ ਤਾਂ ਉਹਦੇ ਵਿੱਚ ਇਹ ਗੱਲ ਸਪਸ਼ਟ ਆ ਵੀ ਜਿਹੜੀ ਇਹਨਾਂ ਵੈਸਟਰਨ ਕੰਟਰੀਜ਼ ਦੇ ਨਾਲ ਇੰਡੀਆ ਦਾ ਰਿਲੇਸ਼ਨ ਆ, ਉਹਦਾ ਹੁਣ ਜਿਹੜਾ ਅਸੀਂ ਕਹਿ ਸਕਦੇ ਉਹਦੇ 'ਚ ਮੁੱਖ ਮੁੱਦਾ ਆ ਉਹ ਸਿੱਖ ਨੇ। ਤੇ ਅੱਜ ਵੀ ਦੋ ਵੱਡੀਆਂ ਮੈਂ ਦੇਖ ਰਿਹਾ ਵੀ ਖਬਰਾਂ ਜਿਹੜੀਆਂ ਹਰ ਰੋਜ਼ ਖਬਰਾਂ ਵੱਡੇ ਅਖਬਾਰਾਂ 'ਚ, ਦੁਨੀਆ ਦੇ ਵੱਡੇ ਅਖਬਾਰਾਂ 'ਚ ਇਸ ਮਸਲੇ ਤੇ ਲੱਗਦੀਆਂ ਇੰਡੀਆ US ਰਿਲੇਸ਼ਨਸ ਤੇ ਇਨ ਰਿਲੇਸ਼ਨ ਟੂ ਸਿੱਖਸ। ਤੇ ਉਹਦੇ ਵਿੱਚ ਅੱਜ ਅਲ ਜਜ਼ੀਰਾ ਦੀ ਖਬਰ ਆ ਜਿਹਦਾ ਟਾਈਟਲ ਆ ਟਰਬੂਲੈਂਸ ਹਿਟਸ ਇੰਡੀਆ US ਟਾਈਸ ਆਫਟਰ ਸਿੱਖ ਸੈਪਰੇਟਿਸਟ ਮਰਡਰ ਪਲੋਟ। ਇਹ ਜਿਹੜੀ ਖਬਰ ਆ ਇਹ ਉਹਨਾਂ ਦੇ ਨਿਊਜ਼ ਸੈਕਸ਼ਨ ਦੇ ਵਿੱਚ ਲੱਗੀ ਆ, ਨਿਊਜ਼ ਸੈਕਸ਼ਨ ਦੇ ਵਿੱਚ ਪੋਲੀਟਿਕਸ ਸੈਕਸ਼ਨ ਦੇ ਵਿੱਚ ਲੱਗੀ ਆ, ਜਿਹਨੂੰ ਸੰਜੇ ਕਪੂਰ ਨੇ ਲਿਖਿਆ। ਤੇ ਉਹ ਬੜੀ ਮਤਲਬ ਉਹਨੇ ਜਿਹੜੀ ਸਾਰੀ ਇੱਕ ਖਬਰ ਆ, ਇੱਕ ਖਬਰ ਵਾਂਗ ਛਾਪੀ, ਕੁਛ ਕੋਟ ਕੀਤੇ ਆ ਜਿਹੜੇ ਮਤਲਬ ਮਾਹਰ ਨੇ ਉਹਨਾਂ ਦੇ ਸਾਰੀ ਵੀ ਜੋ ਸਿਚੁਏਸ਼ਨ ਚੱਲ ਰਹੀ ਹੈ ਇੰਡੀਆ US ਦੀ। ਤੇ ਉਹਦੇ 'ਚ ਕਲੀਅਰ ਕੱਟ ਆ ਵੀ US ਮਤਲਬ ਸਿਰਫ ਬਾਈਡਨ ਦੇ ਇਸ ਦੌਰੇ ਨੂੰ ਰੱਦ ਕਰਨ ਤੋਂ ਇਲਾਵਾ ਇਸ ਤੋਂ ਪਹਿਲਾਂ ਜਿਵੇਂ ਜਿਹੜਾ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਤੇ US ਜਿਹੜੀ ਕਾਂਗਰਸ ਦਾ ਇੱਕ ਰਿਲੀਜੀਅਸ ਫਰੀਡਮ ਵਾਚਡੋਗ ਆ, ਉਹਨਾਂ ਵੱਲੋਂ ਜਿਵੇਂ ਇੰਡੀਆ ਦੇ ਵਿੱਚ ਮਾਈਨੋਰਿਟੀਜ਼ ਦੇ ਉੱਤੇ ਜਿਹੜੇ ਉਹਨਾਂ ਦੇ ਰਾਈਟਸ ਜਿਹੜੇ ਆ ਵਾਇਲੇਟ ਹੁੰਦੇ ਆ, ਉਹਦੇ ਤੇ ਜਿਵੇਂ ਰਿਪੋਰਟ ਜ਼ਾਹਰ ਕੀਤੀ ਗਈ ਤੇ ਜਿਹੜਾ ਸਿੱਖਾਂ ਦੇ ਕਤਲਾਂ ਦੀ ਜਿਹੜੀ ਕੜੀ ਆ ਇਹਨੂੰ ਵੀ ਉਸੇ ਨਾਲ ਜੋੜਿਆ ਗਿਆ ਕਿ ਜਿਹੜੀਆਂ ਮਾਈਨੋਰਿਟੀਜ਼ ਨੇ ਵੀ ਜੇ ਉਹ ਇੱਥੇ ਆ ਕੇ ਮਾਈਨੋਰਿਟੀਜ਼ ਨੂੰ ਟਾਰਗੇਟ ਕਰ ਸਕਦੇ ਆ ਤੇ ਇੰਡੀਆ ਦੇ ਵਿੱਚ ਜਿਹੜੀ ਹੈਗੀ ਆ ਉਹ ਸਿਚੁਏਸ਼ਨ ਅਸੀਂ ਮਤਲਬ ਉਹ ਕਹਿੰਦੇ ਵੀ ਦੇਖ ਸਕਦੇ ਆ ਵੀ ਕਿੰਨੀ ਹੋਵੇ। ਤੇ ਉਹਨਾਂ ਨੇ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਬਣਾਉਣ ਦੀ ਜਿਹੜੀ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਡਿਮਾਂਡ ਵੀ ਕੀਤੀ ਆ। ਪਰ ਮਤਲਬ ਇਹ ਤੋਂ ਇਲਾਵਾ ਇੱਕ ਖਬਰ ਦਾ ਹਿੱਲ ਦੇ ਵਿੱਚ ਲੱਗੀ ਆ ਅੱਜ। ਦਾ ਹਿੱਲ ਜਿਹੜੀ ਹੈਗੀ ਆ ਨਿਊਜ਼ ਮੈਗਜ਼ੀਨ ਆ, ਸਿੱਖ ਮਿਲੀਟੈਂਸੀ ਕਾਸਟ ਆ ਸ਼ੈਡੋ ਓਵਰ US ਇੰਡੀਆ ਰਿਲੇਸ਼ਨਸ। ਇਹ ਖਬਰ ਇਹ ਕੋਈ ਖਬਰ ਨਹੀਂ ਆ, ਇੱਕ ਓਪੀਨੀਅਨ ਆ, ਓਪੀਨੀਅਨ ਆਰਟੀਕਲ ਆ ਬ੍ਰਹਮ ਚਲਾਨੀ ਦਾ, ਬੜਾ ਨਾਮਵਰ ਪੱਤਰਕਾਰ ਆ। ਪਰ ਉਹਦਾ ਇਹ ਜਿਹੜਾ ਸਾਰਾ ਹੀ ਮਤਲਬ ਦਾ ਹਿੱਲ ਨੇ ਸਪੈਸ਼ਲ ਨੋਟ ਦਿੱਤਾ ਆ ਇਸ ਆਰਟੀਕਲ ਦੇ ਨਾਲ, ਦਾ ਵਿਊਜ਼ ਐਕਸਪ੍ਰੈਸਡ ਬਾਈ ਕੰਟਰੀਬਿਊਟਰਸ ਆਰ देयर ਓਨ ਐਂਡ ਨੋਟ ਦਾ ਵਿਊ ਆਫ ਦਾ ਹਿੱਲ। ਵੀ ਇਹ ਜਿਹੜਾ ਬੰਦਾ ਲਿਖਣ ਵਾਲਾ ਆ ਉਹਦੇ ਆਪਣੇ ਪਰਸਨਲ ਵਿਊ ਆ, ਪਰ ਇਹ ਸਾਰਾ ਹੀ ਜਿਹੜਾ ਆ ਇੰਡੀਆ ਦੇ ਪੱਖ ਤੋਂ ਲਿਖਿਆ ਗਿਆ ਆ ਦਾ ਹਿੱਲ ਵਾਲਾ ਇਹ ਜਿਹੜਾ ਆਰਟੀਕਲ ਆ। ਵੀ ਇਸ ਤਰ੍ਹਾਂ ਦੀ ਜਿਹੜੀ ਚਰਚਾ ਆ ਉਹਦੇ ਵਿੱਚ ਸਿੱਖ ਇਸ ਟਾਈਮ ਸੈਂਟਰ ਦੇ ਵਿੱਚ ਆਏ ਹੋਏ ਆ, ਭਾਵੇਂ ਕੋਈ ਇੰਡੀਆ ਦੇ ਪੱਖ ਤੋਂ ਲਿਖੇ ਭਾਵੇਂ ਕੋਈ ਨਿਊਟਰਲ ਪੱਖ ਤੋਂ ਲਿਖੇ। ਤੇ ਜਿਹੜਾ ਇੰਡੀਆ ਆ ਉਹ ਅਸੀਂ ਦੇਖਿਆ ਵੀ ਐਸ ਜੈਸ਼ੰਕਰ ਪਿਛਲੇ ਦਿਨੀ ਜਿਵੇਂ ਰਸ਼ੀਆ ਦੇ ਵਿੱਚ ਜਾ ਕੇ ਜਿਵੇਂ ਦਾ ਉਹਨਾਂ ਨੇ ਐਕਸਪ੍ਰੈਸ਼ਨ ਦਿੱਤਾ ਆ ਆਪਣੇ ਉਸ ਵਿਜ਼ਿਟ ਦਾ ਕਿ ਅਸੀਂ ਰਸ਼ੀਆ ਦੇ ਬਹੁਤ ਸਟਰੋਂਗ ਅਲਾਈ ਆ, ਬਲਕਿ ਸਾਡਾ ਸਭ ਤੋਂ ਅਹਿਮ ਅਲਾਈ ਜਿਹੜਾ ਆ ਫਸਟ ਸਾਡਾ ਦੋਸਤ ਆ ਉਹ ਰਸ਼ੀਆ ਆ। ਤੇ ਉਹ ਸਾਰੀਆਂ ਗੱਲਾਂ ਇਹੀ ਇਸ਼ਾਰਾ ਕਰ ਰਹੀਆਂ ਨੇ ਬਾਈਡਨ ਦੇ ਰਿਫਿਊਜ਼ਲ ਤੋਂ ਲੈ ਕੇ ਕਿ ਇੰਡੀਆ ਦੀ ਜਿਹੜੀ ਫੋਰਨ ਪੋਲਿਸੀ ਆ ਉਹਦਾ ਬਹੁਤ ਵੱਡਾ ਫੇਲੀਅਰ ਹੋਇਆ ਆ। ਭਾਵੇਂ ਉਹ ਆਪਣੇ ਨਿਊਜ਼ ਚੈਨਲਸ ਤੇ ਬੈਠ ਕੇ ਜਿੰਨੀਆਂ ਮਰਜ਼ੀ ਬੜਕਾਂ ਮਾਰੀ ਜਾਣ ਇਸ ਟਾਈਮ ਐਸ ਜੈਸ਼ੰਕਰ ਕਿ ਅਸੀਂ ਮਤਲਬ ਕੈਨੇਡਾ ਦੀ ਪਰਵਾਹ ਨਹੀਂ ਕਰਦੇ ਜਾਂ ਉਹ ਕਰਦੇ, ਪਰ ਉਹ ਜਿਵੇਂ ਹੁੰਦਾ ਵੀ ਜਦੋਂ ਤੁਸੀਂ ਚਿੱਕੜ 'ਚ ਡਿੱਗਦੇ ਹੋ ਤੇ ਚਿੱਕੜ 'ਚੋਂ ਡਿੱਗਣ ਦੇ ਲਈ ਤੁਸੀਂ ਜਿੰਨਾ ਵੱਧ ਜ਼ੋਰ ਲਾਉਂਦੇ ਹੋ ਤੁਸੀਂ ਉਨਾ ਹੋਰ ਉਹਦੇ ਵਿੱਚ ਜਿਹੜਾ ਆ ਉਹ ਫਸਦੇ ਜਾਂਦੇ ਹੋ। ਤਾਂ ਇੰਡੀਆ ਦੀ ਪ੍ਰੈਜ਼ੈਂਟਲੀ ਖਾਸ ਤੌਰ ਤੇ ਇੰਡੀਆ ਦੀ ਫੋਰਨ ਪੋਲਿਸੀ ਦੀ ਇਸ ਟਾਈਮ ਉਹ ਸਿਚੁਏਸ਼ਨ ਆ। ਤੇ ਸਿੱਖ ਜਿਹੜੇ ਆ ਉਹ ਭਾਵੇਂ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਨੇ ਆਪਣਾ ਕੇਸ ਬੜਾ ਸਟਰੋਂਗ ਕੀਤਾ, ਇਸ ਟਾਈਮ ਅਸੀਂ ਦੇਖ ਰਹੇ ਹਾਂ ਕਿ ਸਿੱਖ ਬਹੁਤ ਚੰਗੀ ਗੱਲ ਆ ਕਿ ਉਹ ਸਿਰਫ ਇੱਕ ਮੱਧਮ ਚਾਲ ਦੇ ਨਾਲ ਆਪਣੇ ਸਟੈਂਡ ਦੇ ਉੱਤੇ ਸਥਿਰ ਰਹਿ ਕੇ ਤੇ ਆਪਣੇ ਐਕਟਿਵਿਜ਼ਮ ਨੂੰ ਕਰ ਰਹੇ ਆ। ਇਹਨਾਂ ਕੰਟਰੀਜ਼ ਦੀਆਂ ਜਿਹੜੀਆਂ ਤੁਸੀਂ ਜਿਵੇਂ ਗੱਲ ਕੀਤੀ ਕਿ
ਜੋ ਲੀਗਲ ਬਾਈਂਡਿੰਗਸ ਹੈਗੀਆਂ ਨੇ ਉਹਦੇ ਅਧੀਨ ਰਹਿ ਕੇ, ਉਹਦੇ ਅੰਦਰ ਰਹਿ ਕੇ, ਤੇ ਇੰਡੀਆ ਜਿਹੜਾ ਆ ਉਹ ਹੁਣ ਮਤਲਬ ਜਿਵੇਂ ਅਸੀਂ ਕਹਿੰਦੇ ਆ ਵੀ ਤੜਫੜਾ ਰਿਹਾ ਆ ਪੂਰੀ ਤਰ੍ਹਾਂ ਦੇ ਨਾਲ, ਤੇ ਉਹ ਲਗਾਤਾਰ ਐਂਟੀ ਵੈਸਟ ਅਪਰੋਚ ਲੈ ਰਿਹਾ ਆ, ਜਿਹੜੀ ਇੰਡੀਆ ਨੂੰ ਬਹੁਤ ਬੁਰਾ ਸੈਟਬੈਕ ਅਗਲੇ ਸਾਲ ਦੇ ਵਿੱਚ ਲੱਗਣ ਦੀਆਂ ਸੰਭਾਵਨਾਵਾਂ ਆ। ਤੇ ਕਈ ਬੰਦਿਆਂ ਨੇ ਇਹ ਗੱਲ 2024 ਦੀ ਚੜ੍ਹਨ ਮੌਕੇ ਅਸੀਂ ਟਵਿੱਟਰ ਦੇਖਿਆ, ਉਹਦੇ 'ਤੇ ਬੜੀਆਂ ਇਹੋ ਜਿਹੀਆਂ ਪੋਸਟ ਪਈਆਂ, ਜਿਹੜੇ ਲੋਕ ਲਗਾਤਾਰ ਫੋਰਨ ਪੋਲਿਸੀ ਬਾਰੇ ਲਿਖਦੇ ਰਹਿੰਦੇ ਆ ਕਿ 2024 ਜਿਹੜਾ ਆ ਉਹ ਇੰਡੀਆ ਲਈ ਇੱਕ ਪੂਰਾ ਡਿਸਟਰਬੈਂਸ ਵਾਲਾ ਸਾਲ ਰਹਿਣ ਦੀ ਸੰਭਾਵਨਾ ਆ, ਤੇ ਇੰਡੀਆ ਦੇ ਬੋਰਡਰਸ ਦੇ ਉੱਤੇ ਤੇ ਇੰਡੀਆ ਦੇ ਇੰਟਰਨਲ ਕਨਫਲਿਕਟਸ ਦੇ ਵਿੱਚ ਬਹੁਤ ਵੱਡੀ ਡਿਸਟਰਬੈਂਸ ਆ ਸਕਦੀ ਆ ਇਸ ਸਾਲ ਦੇ ਵਿੱਚ। ਜੀ ਨਹੀਂ, ਬਿਲਕੁਲ ਇਹ ਇਸ ਸਾਲ ਦੇ ਵਿੱਚ ਦੇਖਣ ਵਾਲੀ ਗੱਲ ਹੋਣੀ ਹੈ। ਤੇ ਨਾਲ ਹੀ ਨਾਲ ਜਿਵੇਂ ਤੁਸੀਂ ਗੱਲ ਕੀਤੀ ਹੈ ਜੈ ਸ਼ੰਕਰ ਦੀ, ਇਹਨਾਂ ਦੀ ਇੰਟਰਵਿਊ ਦੇ ਵਿੱਚ ਇੱਕ ਹੋਰ ਨੁਕਤਾ ਸੀ, ਜਦੋਂ ਅਸੀਂ ਗਲੋਬਲ ਰਿਪੋਰਟਸ ਦਾ ਜ਼ਿਕਰ ਕਰਦੇ ਹਾਂ, ਤੁਸੀਂ ਜ਼ਿਕਰ ਕੀਤਾ ਆ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰਿਪੋਰਟ ਦਾ, ਜਾਂ ਅਦਰਵਾਈਜ਼ ਕਿ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਿਆ ਜਾਵੇ ਅਮਰੀਕਾ ਵੱਲੋਂ, ਉਹਦੀਆਂ ਜਿਹੜੀਆਂ ਇੰਪਲੀਕੇਸ਼ਨਸ ਹੁੰਦੀਆਂ ਨੇ ਉਹ ਫਿਰ ਅੱਗੇ ਹੋਰ ਫਰਦਰ ਜਾ ਕੇ ਸੈਂਕਸ਼ਨਸ ਲਾਉਣ ਤੱਕ ਜਿਹੜੀ ਗੱਲ ਹੈ ਉਹ ਜਾ ਸਕਦੀ ਹੈ। ਸੋ ਇਸ ਕਿਸਮ ਦੀਆਂ ਜਿਹੜੀਆਂ ਰਿਪੋਰਟਾਂ ਨੇ ਜਦੋਂ ਇੰਟਰਨੈਸ਼ਨਲੀ ਮੀਡੀਆ ਦੇ ਵਿੱਚ ਛਪਦੀਆਂ ਨੇ, ਇਕੱਲਾ ਅਮਰੀਕਾ ਦਾ ਨਹੀਂ, ਉਹ ਸਾਰੇ ਹੀ ਵੈਸਟ ਦਾ ਅਸੀਂ ਮੀਡੀਆ ਦੇਖਦੇ ਹਾਂ। ਇਹਦੇ 'ਤੇ ਵੀ ਜੈ ਸ਼ੰਕਰ ਨੂੰ ਸਵਾਲ ਪੁੱਛਿਆ ਗਿਆ ਤੇ ਉਹਨਾਂ ਦਾ ਸਿੱਧਾ ਜਵਾਬ ਸੀਗਾ ਕਿ ਜੀ ਇਹਨਾਂ ਦੇ ਮਲਟੀਪਲ ਜਿਹੜੇ ਸਟੈਂਡਰਡ ਨੇ, ਡਬਲ ਸਟੈਂਡਰਡ ਹੁੰਦੇ ਆ ਵੈਸਟ ਦੇ ਮੀਡੀਆ ਤੇ ਵੈਸਟ ਦੇ ਮੀਡੀਆ ਦੇ ਵਿੱਚ ਜੋ ਵੀ ਛਪਦਾ ਉਹਨੂੰ ਫੇਸ ਵੈਲਿਊ 'ਤੇ ਨਾ ਲਿਆ ਜਾਵੇ। ਇਹ ਕਹਿਣਾ ਐਸ ਜੈ ਸ਼ੰਕਰ ਦਾ। ਸੋ ਐਗਜ਼ੈਕਟਲੀ ਜਿਹੜੇ ਉਹਨਾਂ ਦੇ ਵਰਡ ਨੇ ਮੈਂ ਉਹ ਥੋੜ੍ਹੇ ਜਿਹੇ ਚਾਹੂੰਗਾ ਵੀ ਅਸੀਂ ਸਾਂਝੇ ਕਰੀਏ। ਉਹ ਕਹਿੰਦੇ ਆ, ਆਈ ਐਮ ਨਾਟ ਸੇਇੰਗ ਵੀ ਡੋਂਟ ਹੈਵ ਰੂਮ ਫॉर ਇੰਪਰੂਵਮੈਂਟ, ਐਵਰੀਬਡੀ ਡਜ਼, ਵੀ ਸਰਟਨਲੀ ਡੂ, ਬਟ I would say please look at their motive and their agenda. They are not agendaless, they are not motiveless. They are trying to push a certain line because they have a certain interest. So don't necessarily take what comes in foreign media at face value, because when you look at the multiple standards ਤਾਂ ਗੱਲ ਜਿਹੜੀ ਆ ਉਹ ਸਾਹਮਣੇ ਆਉਂਦੀ ਹੈ। ਸੋ ਮਤਲਬ ਜਿਹੜਾ ਮੀਡੀਆ ਦੇ ਵਿੱਚ ਵੀ ਇੱਥੇ ਆ ਰਿਹਾ, ਜਾਂ ਜਿਹੜਾ ਇੱਥੋਂ ਦੇ ਲੋਕਾਂ ਦਾ, ਪੋਲਿਸੀ ਮੇਕਰਸ ਦਾ, ਪੋਲੀਟੀਸ਼ੀਅਨਸ ਦਾ ਹੁਣ ਇੱਕ ਥੋੜ੍ਹਾ ਜਿਹਾ ਉਹ ਓਪਨ ਹੋਏ ਆ ਇਸ ਗੱਲ ਨੂੰ ਲੈ ਕੇ ਕਿ ਭਾਰਤ ਦੇ ਵਿੱਚ ਜੋ ਵੀ ਚੱਲ ਰਿਹਾ ਉਹ ਚੰਗਾ ਨਹੀਂ ਚੱਲ ਰਿਹਾ, ਸਭ ਅੱਛਾ ਨਹੀਂ ਹੈ। ਇਸ ਦੇ ਤਹਿਤ ਜਿਹੜਾ ਇੱਕ ਨੈਰੇਟਿਵ ਬਿਲਡ ਹੋ ਰਿਹਾ ਜਾਂ ਜਿਹੜੀ ਲੋਕਾਂ ਦੀ ਓਪੀਨੀਅਨ ਥੋੜ੍ਹੀ ਜਿਹੀ ਸ਼ਿਫਟ ਹੋਣੀ ਸ਼ੁਰੂ ਹੋਈ ਹੈ, ਉਸ ਗੱਲ ਦੀ ਸ਼ੁਰੂਆਤ ਹੈ, ਉਹਨੂੰ ਵੀ ਮਤਲਬ ਕੰਪਲੀਟਲੀ ਰਿਜੈਕਟ ਕੀਤਾ ਜਾ ਰਿਹਾ ਇੰਡੀਅਨ ਮੀਡੀਆ ਵੱਲੋਂ ਤੇ ਕੀਤਾ ਹੀ ਜਾ ਰਿਹਾ ਅਧਿਕਾਰਤ ਰੂਪ ਦੇ ਵਿੱਚ। ਜੈ ਸ਼ੰਕਰ ਵੀ ਇਹ ਕਹਿ ਰਹੇ ਆ, ਇਹਦਾ ਕੀ ਮਾਇਨਾ? ਇਹ ਬਿਲਕੁਲ ਮੈਂ ਤੁਹਾਨੂੰ ਕਿਹਾ ਵੀ ਮਤਲਬ ਕੋਈ ਵੀ ਜਿਹੜਾ ਮੁਲਕ ਆ ਕਦੇ ਵੀ ਆਪਣੇ ਆਪ ਨੂੰ ਗਿਲਟੀ ਜਾਂ ਆਪਣੇ ਆਪ ਨੂੰ ਮਤਲਬ ਗਲਤ ਜਿਹੜਾ ਆ ਉਹ ਮੰਨਣ ਲਈ ਕੋਈ ਤਿਆਰ ਨਹੀਂ ਹੁੰਦਾ। ਇੰਡੀਅਨ ਮੀਡੀਆ ਇਹ ਗੱਲ ਕਹਿ ਰਿਹਾ ਆ, ਜਦੋਂ ਮੈਂ ਬ੍ਰਹਮ ਚਲਾਨੀ ਦਾ ਅੱਜ ਆਰਟੀਕਲ ਆ ਜਾਂ ਫਿਰ ਜਿਹੜੀ ਅਲ ਜਜ਼ੀਰਾ ਦੀ ਰਿਪੋਰਟ ਆ ਉਹਦੇ ਵਿੱਚ ਵੀ ਜਿਹੜੇ ਬੰਦਿਆਂ ਦੇ ਨਾਲ ਉਹਨੇ ਰਿਪੋਰਟ ਕਰਨ ਤੋਂ ਪਹਿਲਾਂ ਗੱਲਬਾਤ ਕੀਤੀ ਵੀ ਉਹ ਕਹਿੰਦਾ ਇੰਡੀਅਨ ਅਥਾਰਟੀਜ਼ ਦੇ ਲੈਵਲ ਤੇ ਵੀ ਤੇ ਜਿਹੜੀ ਸਟਰੀਟ ਟੋਕ ਹੁੰਦੀ ਆ ਉਹਦੇ 'ਚ ਵੀ ਇਹ ਗੱਲ ਬੜੀ ਮਤਲਬ ਐਸਟੈਬਲਿਸ਼ਡ ਆ ਵੀ ਉਹ ਕਹਿੰਦੇ ਆ ਵੀ ਜੇ ਪੰਨੂ ਦੇ ਉੱਤੇ ਅਸੈਸੀਨੇਸ਼ਨ ਅਟੈਕ ਕੀਤਾ ਵੀ ਆ, ਜੇ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਵੀ ਆ ਤਾਂ ਇਹਦੇ 'ਚ ਮਾੜਾ ਵੀ ਕੀ ਆ। ਤਾਂ ਉਹ ਕੰਪੇਅਰ ਕਰਦੇ ਆ ਵੀ ਜੇ US ਉਸਾਮਾ ਬਿਨ ਲਾਦੇਨ ਨੂੰ ਪਾਕਿਸਤਾਨ ਦੇ ਵਿੱਚ ਜਾ ਕੇ ਉੱਥੇ ਕਤਲ ਕਰ ਸਕਦਾ ਆ ਤਾਂ ਫਿਰ ਪੰਨੂ ਦਾ ਕਤਲ ਇੰਡੀਆ ਕਿਉਂ ਨਹੀਂ ਕਰ ਸਕਦਾ। ਤੇ ਉਹ ਇਹ ਜਿਹੜੀ ਮਤਲਬ ਇੰਡੀਅਨ ਮਾਈਂਡ ਸੈਟ ਆ ਜਿਹੜਾ ਉਹ ਅਥਾਰਟੀਜ਼ ਦੇ ਲੈਵਲ ਤੋਂ ਲੈ ਕੇ ਇੰਡੀਅਨ ਨੈਸ਼ਨਲਿਸਟ ਸਟਰੀਟ ਟੋਕ ਤੱਕ ਉਹਦੇ ਵਿੱਚ ਜਸਟੀਫਾਈਡ ਆ ਜੀ, ਤੁਸੀਂ ਸਿੱਖਾਂ ਨੂੰ ਮਾਰੋ, ਇਟਸ ਜਸਟੀਫਾਈਬਲ। ਤੇ ਉਹ ਕੰਪੇਅਰ ਕਰਦੇ ਆ ਉਸਾਮਾ ਬਿਨ ਲਾਦੇਨ ਜਿਹੜਾ ਕਿ 9/11 ਦਾ ਐਡਾ ਵੱਡਾ ਵਾਇਲੈਂਟ ਅਟੈਕ ਜਿਹਨੇ ਕੀਤਾ ਤੇ ਉਹਨੂੰ ਪੰਨੂ ਨਾਲ ਜੋ ਕਿ ਡੈਮੋਕ੍ਰੈਟਿਕ ਪ੍ਰੋਸੈਸ ਦੀ ਗੱਲ ਕਰ ਰਿਹਾ ਜੋ ਸਿਰਫ ਇੱਕ ਇਲੈਕਸ਼ਨਸ ਦੀ ਵੋਟਿੰਗ ਦੀ ਗੱਲ ਕਰ ਰਿਹਾ ਆ ਤੇ ਉਹਦੇ ਨਾਲ ਮਤਲਬ ਉਹਨੂੰ ਕੰਪੇਅਰ ਕਰਕੇ ਤੇ ਉਹ ਕਹਿੰਦੇ ਆ ਵੀ ਕੋਈ ਗੱਲ ਨਹੀਂ, ਮਾਰ ਦੋ ਸਿੱਖਾਂ ਨੂੰ ਵੀ ਇਹਦੇ 'ਚ ਕੀ। ਤਾਂ ਇਸੇ ਗੱਲ ਕਰਕੇ ਵੀ ਜਿਹੜੀ ਇੰਡੀਅਨ ਅਸੀਂ ਕਹਿੰਦੇ ਆ ਵੀ ਇੱਕ ਜਿਹੜੀ ਮੈਜੋਰਿਟੀ ਆ ਉਹਦੇ ਅੰਦਰ ਜਿਹੜੀ ਇੰਸਟਿੰਕਟ ਪਈ ਆ ਵੀ ਜਿਹੜਾ ਅਦਰ ਕਿਸੇ ਵੀ ਰੂਪ 'ਚ ਹੋਵੇ, ਉਹ ਭਾਵੇਂ ਕਿਸੇ ਐਥਨਿਕ ਨੇਸ਼ਨ ਦੇ ਰੂਪ 'ਚ ਹੋਵੇ, ਉਹ ਸਿੱਖਾਂ ਦੇ ਰੂਪ 'ਚ ਹੋਵੇ, ਮੁਸਲਿਮ ਦੇ ਰੂਪ 'ਚ ਹੋਵੇ, ਵੀ ਜਿਹੜਾ ਉਹਨੂੰ ਖਤਮ ਕਰਨ ਦੀ ਉਹਦੇ ਅੰਦਰ ਇੰਸਟਿੰਕਟ ਪਈ ਆ ਵੀ ਇਹਨਾਂ ਨੂੰ ਮਾਰੋ, ਹੈ ਨਾ,
ਵੀ ਉਹਦੇ ਲਈ ਉਹ ਗੱਲ ਕੋਈ ਇਹ ਨਹੀਂ ਹੋ ਜਾਂਦਾ ਵੀ ਤੁਸੀਂ ਗਲਤ ਕੀਤਾ ਆ। ਤਾਂ ਉਸੇ ਗੱਲ ਕਰਕੇ ਜਿਹੜੀ ਇੰਡੀਆ ਦੀ ਪੋਲਿਟੀ ਆ ਉਹ ਹਮੇਸ਼ਾ ਹੀ ਜਿਹੜਾ ਅਦਰ ਆ, ਉੱਥੋਂ ਦੀਆਂ ਮਾਈਨੋਰਿਟੀਜ਼ ਨੇ, ਉੱਥੋਂ ਦੇ ਐਥਨਿਕ ਨੇਸ਼ਨਸ ਆ, ਉਹਨਾਂ ਦੇ ਜੈਨੋਸਾਈਡ ਕਰਨ ਨੂੰ ਹਮੇਸ਼ਾ ਤਿਆਰ ਰਹਿੰਦਾ ਆ। ਤੇ ਮੋਦੀ ਜਿਹੜਾ ਆ ਉਹਨੂੰ ਭਾਵੇਂ ਇੰਡੀਆ ਦੀ ਜਿਹੜੀ ਡਿਪਲੋਮੈਟਿਕ ਲੈਵਲ ਦੇ ਉੱਤੇ ਅਕਰੋਸ ਦੀ ਗਲੋਬ ਇੰਡੀਆ ਨੂੰ ਆਪਣੇ ਜਿਹੜੇ ਕੰਮ ਕੀਤੇ ਆ ਇੰਡੀਆ ਨੇ ਉਹਦਾ ਸੈਟਬੈਕ ਲੱਗ ਰਿਹਾ ਆ, ਪਰ ਜਿਹੜੀ ਉੱਥੇ ਅਸੀਂ ਦੇਖਦੇ ਹਾਂ ਵੀ ਜਿਹੜੀ ਡੋਮੈਸਟਿਕ ਪੋਲਿਟਿਕਸ ਆ ਉਹਦੇ ਵਿੱਚ ਮੋਦੀ ਨੂੰ ਇਹਦਾ ਕੋਈ ਸੈਟਬੈਕ ਨਹੀਂ, ਬਲਕਿ ਮੋਦੀ ਜਿਹੜੀ ਹਿੰਦੂ ਨੈਸ਼ਨਲਿਸਟ ਪੋਪੂਲੇਸ਼ਨ ਆ, ਖਾਸ ਤੌਰ ਤੇ ਹਿੰਦੀ ਬੈਲਟ ਦੀ, ਉਹਦੇ ਵਿੱਚ ਉਹ ਸਟਰੋਂਗ ਹੋ ਰਿਹਾ ਆ ਵੀ ਉਹ ਜਿਹੜੀ ਛਵੀ ਆ ਇੱਕ ਸਟਰੋਂਗਮੈਨ ਦੀ ਛਵੀ ਆ, ਇੱਕ ਸਟਰੋਂਗ ਲੀਡਰ ਦੀ, ਵੀ ਦੇਸ਼ ਦੇ ਦੁਸ਼ਮਣਾਂ ਨੂੰ ਮਾਰਨ ਵਾਲੇ ਲੀਡਰ ਦੀ ਜਿਹੜੀ ਛਵੀ ਆ ਉਹਦੀ ਸਟਰੋਂਗ ਕਰ ਰਹੇ ਆ। ਤੇ ਉਹਦੇ ਵਿੱਚ ਜਿਹੜਾ ਐਸ ਜੈ ਸ਼ੰਕਰ ਆ ਉਹ ਹੁਣ ਜਿਹੜੀ ਉਹਦੀ ਫੋਰਨ ਪੋਲਿਸੀ ਦਾ ਵੀ ਉਹਨੇ ਜਿਹੜਾ ਰੁੱਖ ਲਿਆ ਆ ਉਹ ਕਲੀਅਰ ਕੱਟ ਲਿਆ। ਮਤਲਬ ਤੁਸੀਂ ਦੇਖੋ ਵੀ ਉਹ ਇੱਕ ਰੈਡੀਕਲ ਅਪਰੋਚ ਲੈ ਕੇ ਆ ਰਹੇ ਆ ਆਪਣੀ ਫੋਰਨ ਪੋਲਿਸੀ ਦੇ ਵਿੱਚ। ਇਸੇ ਇੰਟਰਵਿਊ ਦੇ ਵਿੱਚ ਉਹਨੇ ਚਾਈਨਾ ਦੇ ਹਵਾਲੇ ਨਾਲ ਐਸ ਜੈ ਸ਼ੰਕਰ ਨੇ ਗੱਲ ਕਰਦਿਆਂ ਕਿਹਾ ਵੀ ਚਾਈਨਾ ਬਾਰੇ ਜਿਹੜੀ ਨਹਿਰੂ ਦੀ ਪੋਲਿਸੀ ਸੀ ਜੀ ਤੇ ਜਿਹੜੀ ਪਟੇਲ ਦੀ ਪੋਲਿਸੀ ਸੀ ਉਹ ਬਹੁਤ ਡਿਫਰੈਂਟ ਸੀ। ਪਟੇਲ ਦੀ ਪੋਲਿਸੀ ਜਿਹੜੀ ਨਹਿਰੂ ਦੀ ਪੋਲਿਸੀ ਸੀ ਉਹ ਰੋਮਾਂਟਿਸਿਜ਼ਮ ਦੀ ਪੋਲਿਸੀ ਸੀ ਵੀ ਕੋਈ ਗੱਲ ਨਹੀਂ ਵੀ ਚੀਨ ਬਾਰੇ ਵੀ ਸਾਡਾ ਮਤਲਬ ਤੁਸੀਂ ਇੱਕ ਵਾਰ ਰੋਮਾਂਟਿਕ ਹੋ ਜਾਂਦੇ ਹੋ ਕਿਸੇ ਨਾਲ ਦੈਨ ਫਾਈਨ ਆ, ਜੋ ਮਰਜ਼ੀ ਕਰੇ ਹੈ ਨਾ, ਤੁਸੀਂ ਉਹਨੂੰ ਪਹਿਲ ਦੋਗੇ। ਪਰ ਉਹ ਕਹਿੰਦਾ ਵੀ ਉਹ ਰਿਲੇਸ਼ਨ ਨਹਿਰੂ ਇਹੋ ਜਿਹਾ ਰੱਖਣਾ ਚਾਹੁੰਦਾ ਸੀ, ਜਦ ਕਿ ਪਟੇਲ ਦਾ ਜਿਹੜਾ ਰਿਲੇਸ਼ਨ ਸੀ ਉਹ ਪ੍ਰੈਕਟੀਕਲ ਰਿਲੇਸ਼ਨ ਸੀ, ਉਹ ਆਪਣੇ ਸੈਲਫ ਇੰਟਰਸਟ ਦਾ ਰਿਲੇਸ਼ਨ ਸੀ ਵੀ ਉਹ ਰੱਖਣਾ ਚਾਹੁੰਦਾ ਸੀ। ਤੇ ਉਹ ਕਲੀਅਰ ਕਹਿ ਰਿਹਾ ਵੀ ਅਸੀਂ ਜਿਹੜਾ ਆ ਆਪਣੇ ਮਤਲਬ ਅਸੀਂ ਪਟੇਲ ਵਾਲੀ ਜਿਹੜੀ ਉਹ ਲਾਈਨ ਆ ਉਹਦੇ ਤੇ ਅਸੀਂ ਰਿਲੇਸ਼ਨ ਰੱਖਣੇ ਚਾਹੁੰਦੇ ਆ। ਤੇ ਇਹ ਜਿਹੜੀ ਇੰਡੀਆ ਦੀ ਇਹ ਪੋਲਿਸੀ ਆ ਅਸੀਂ ਉਹ ਦੇਖ ਰਹੇ ਹਾਂ ਵੀ ਇਸੇ ਤਰਜ਼ ਦੇ ਉੱਤੇ ਇਸੇ ਗੱਲ ਨੂੰ ਐਸਟੈਬਲਿਸ਼ ਕਰ ਰਹੇ ਆ। ਇੰਡੀਅਨ ਆਮ ਲੋਕਾਂ ਦਾ ਭਾਵੇਂ ਇੰਟਰਸਟ ਇਹਨਾਂ ਗੱਲਾਂ 'ਚ ਘੱਟ ਹੁੰਦਾ, ਉਹ ਸਿੱਧੀ ਗੱਲ ਸਮਝਦੇ ਆ, ਪਰ ਜਿਹੜਾ ਉੱਥੋਂ ਦਾ ਇੰਟੈਲੀਜੈਂਸੀਆ ਵੀ ਹੈਗਾ ਉਹਦੇ 'ਚ ਵੀ ਇਹ ਗੱਲ ਨੂੰ ਐਸਟੈਬਲਿਸ਼ ਕਰ ਰਹੇ ਆ ਵੀ ਜਿਹੜੀ ਮੋਦੀ ਤੇ ਉਹਦੀ ਟੀਮ ਆ ਸਾਰੀ ਉਹ ਇੰਡੀਅਨ ਇੰਟਰਸਟ ਨੂੰ ਪਹਿਲ ਤੇ ਰੱਖ ਕੇ ਤੇ ਹਰ ਰਿਸਕ ਲੈਣ ਲਈ ਤਿਆਰ ਆ। ਤੇ ਜਿਹੜੇ ਇਹ ਦੁਸ਼ਮਣ ਨੇ ਇੰਡੀਆ ਦੇ, ਜਿਹਦੇ 'ਚ ਸਿੱਖਾਂ ਨੂੰ ਦੁਸ਼ਮਣ ਕੰਸੀਡਰ ਕਰਦੇ ਆ ਵੀ ਜੋ ਆਪਣੇ ਰਾਈਟਸ ਦੀ ਗੱਲ ਕਰਦੇ ਆ, ਤੇ ਉਹਨਾਂ ਨੂੰ ਖਤਮ ਕਰਨ ਦੇ ਲਈ ਦੇਖੋ ਵੀ ਮੋਦੀ ਕਿਸੇ ਵੀ ਹੱਦ ਤੱਕ ਜਾ ਸਕਦਾ, ਕਿਸੇ ਵੀ ਆਪਣਾ ਜਿਹੜਾ ਲੋਸ ਆ ਹੈ ਨਾ ਉਹ ਹਾਰ ਸਕਦਾ ਆ। ਤਾਂ ਇਸ ਤਰੀਕੇ ਦੇ ਨਾਲ ਮਤਲਬ ਉਹਨੂੰ ਡੋਮੈਸਟਿਕ ਅਸੀਂ ਕਹੀਏ ਵੀ ਉਸ ਪਲੇਟਫਾਰਮ ਦੇ ਉੱਤੇ ਉਹ ਤੋਂ ਇਲੈਕਸ਼ਨਸ ਦੇ ਵਿੱਚ ਖੱਟਣਾ ਚਾਹੁੰਦੇ ਆ, ਆਪਣੀ ਮਤਲਬ ਜਿੱਤ ਨੂੰ ਯਕੀਨੀ ਬਣਾਉਣਾ ਚਾਹੁੰਦੇ, ਕਿਉਂਕਿ ਉਹਨੂੰ ਪਤਾ ਵੀ ਇਹ ਜਿੱਤ ਭਾਵੇਂ ਉਹ ਰਾਮ ਮੰਦਿਰ ਦਾ ਮਸਲਾ ਹੋਵੇ ਜਾਂ ਉਹ ਸਿੱਖਾਂ ਨੂੰ ਮਾਰਨ ਦੀ ਗੱਲ ਹੋਵੇ, ਵੀ ਅਸੀਂ ਵੱਧ ਸਖਤ ਹੋਣਾ ਮਾਈਨੋਰਿਟੀਜ਼ ਦੇ ਖਿਲਾਫ, ਜਿਹਦੇ ਨਾਲ ਜਿਹੜੀ ਪਾਰਟੀ ਵੱਧ ਸਖਤ ਹੋਊਗੀ ਵੀ ਜਿਹੜਾ ਵੱਧ ਕਤਲੇਆਮ ਕਰੂੰਗਾ ਮਾਈਨੋਰਿਟੀਜ਼ ਦਾ ਵੱਧ ਕੁੱਟੂਗਾ ਉਹਨੇ ਹੀ ਜਿਹੜਾ ਇੰਡੀਆ ਦੇ ਵਿੱਚ ਆ ਸੈਂਟਰ ਦੇ ਵਿੱਚ ਗਵਰਨਮੈਂਟ ਬਣਾਉਣੀ ਆ, ਕਿਉਂਕਿ ਪੋਪੂਲੇਸ਼ਨ ਦਾ ਤਵਾਜ਼ਨ ਇਸ ਤਰੀਕੇ ਦਾ। ਪਰ ਜਦੋਂ ਅਸੀਂ ਦੇਖਦੇ ਹਾਂ ਵੀ ਉਹ ਉੱਥੋਂ ਬਾਅਦ ਜਦੋਂ ਹੁਣ ਵਾਰੀ ਆਉਂਦੀ ਆ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ, ਫਿਰ ਉੱਥੇ ਮੋਦੀ ਜਿਹਨੇ ਕਦੇ ਤੁਸੀਂ ਦੇਖੋ ਵੀ ਕਦੇ ਕਿਸੇ ਨੂੰ ਇੰਟਰਵਿਊ ਨਹੀਂ ਦਿੱਤਾ, ਤੇ ਮੋਦੀ ਫਾਈਨੈਂਸ਼ੀਅਲ ਟਾਈਮਸ ਨੂੰ ਇੰਟਰਵਿਊ ਦਿੱਤੀ ਮੋਦੀ ਨੇ ਕੁਛ ਦਿਨ ਪਹਿਲਾਂ, ਤੇ ਉਹ ਇੰਟਰਵਿਊ ਇਸੇ ਲਈ ਦਿੱਤੀ ਵੀ ਯੂਐਸ ਦੇ ਨਾਲ ਸਾਡੇ ਰਿਲੇਸ਼ਨ ਜਿਹੜੇ ਆ ਵੀ ਉਹ ਠੀਕ ਆ, ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ, ਵੀ ਉਹ ਇੱਕ ਉਹਦੀ ਟੋਨ ਸੀ ਉਸ ਇੰਟਰਵਿਊ ਦੀ ਜਿਹੜੀ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ, ਕਮੇਟੀ ਬਣਾਈ ਆ, ਪਰ ਸਾਡੇ ਜਿਹੜੇ ਯੂਐਸ ਦੇ ਨਾਲ ਰਿਲੇਸ਼ਨ ਆ ਉਹ ਇਸ ਗੱਲ ਦੇ ਨਾਲ ਉੱਤੇ ਡਿਪੈਂਡ ਨਹੀਂ ਕਰਦੇ ਵੀ ਜੋ ਇਹ ਇਵੈਂਟ ਆ ਇੱਕ ਇਵੈਂਟ ਦੇ ਉੱਤੇ ਡਿਪੈਂਡ ਨਹੀਂ ਕਰਦੇ ਜਾਂ ਇੱਕ ਘਟਨਾ ਦੇ ਉੱਤੇ। ਪਰ ਉਹਨੂੰ ਬੋਲਣਾ ਕਿਉਂ ਪਿਆ? ਕਿਉਂਕਿ ਉਸ ਸਟੇਜ ਦੇ ਉੱਤੇ ਉਹਨਾਂ ਨੂੰ ਪਤਾ ਆ ਵੀ ਉਹ ਇੰਨੇ ਜੋਗੇ ਹੈ ਨਹੀਂ ਵੀ ਜਿੱਥੇ ਯੂਐਸ ਦੇ ਨਾਲ ਉਹ ਪੰਗਾ ਲੈ ਸਕਣ, ਪਰ ਡੋਮੈਸਟਿਕ ਪਰਪਸਿਸ ਵਾਸਤੇ ਜਾਂ ਡੋਮੈਸਟਿਕ ਗੇਨ ਵਾਸਤੇ ਉਹ ਉੱਥੇ ਜਿਹੜੀ ਅਨਪੜ੍ਹ ਜਨਤਾ ਹੈਗੀ ਆ ਵੱਧ ਜਿਹੜਾ ਮੋਸਟ ਪੋਪੂਲਰ ਵੋਟ ਆ ਉੱਥੋਂ ਦੀ ਜਾਂ ਵੱਧ ਗਿਣਤੀ ਵੋਟ ਆ ਉਹ ਇੰਨੀ ਸਮਝ ਨਹੀਂ ਰੱਖਦੇ। ਉਹ ਇੱਕ ਵੱਡਾ ਹਿੱਸਾ ਅਨਪੜ੍ਹ ਆ ਜਾਂ ਬਹੁਤ ਮਤਲਬ ਅਸੀਂ ਕਹੀਏ ਵੀ ਉਹਨੂੰ ਦੁਨੀਆ ਦੀ ਇਹ ਸਮਝ ਨਹੀਂ, ਤੇ ਉਹ ਉਹਨਾਂ ਤੱਕ ਜਿਹੜਾ ਮੈਸੇਜ ਕਨਵੇ ਕਰ ਰਹੇ ਆ ਆਪਣੀ WhatsApp ਯੂਨੀਵਰਸਿਟੀ ਦੇ ਰਾਹੀਂ ਜਾਂ ਆਪਣੇ ਇਸ ਤਰ੍ਹਾਂ ਦੇ ਪੋਸਟਾਂ ਦੇ ਰਾਹੀਂ, ਉਹ ਇਹੀ ਆ ਵੀ ਮੋਦੀ ਦੀ ਇੱਕ ਸਟਰੋਂਗਮੈਨ ਦੀ ਛਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਵੀ ਉਹ ਹਰ ਇੱਕ ਜਿਹੜਾ ਮਤਲਬ ਜਿਹਨੂੰ ਦੇਸ਼ ਕਹਿੰਦੇ ਆ ਆਪਣਾ ਵੀ ਉਹਦੇ ਖਿਲਾਫ ਜਾਂ ਹਿੰਦੂ ਇੰਟਰਸਟ ਦੇ ਖਿਲਾਫ ਕੋਈ ਵੀ ਧਿਰ ਜਿਹੜੀ ਆ ਉਹਦੇ ਖਿਲਾਫ ਪੂਰੀ ਤਰ੍ਹਾਂ ਦੇ ਨਾਲ ਸਖਤ ਆ। ਜੀ ਬਿਲਕੁਲ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਜਿਹੜੀ ਇਹ ਫੋਰਨ ਪੋਲਿਸੀ ਹੈ ਭਾਰਤ ਦੀ ਜਾਂ ਜਿਸ ਕਿਸਮ ਦੀ ਲਾਈਨ ਉਹ ਲੈ ਰਹੇ ਆ, ਤੇ ਅਮਰੀਕਾ ਵੱਲੋਂ, ਕੈਨੇਡਾ ਵੱਲੋਂ, ਵੈਸਟ ਵੱਲੋਂ ਓਵਰਆਲ ਕਿਸ ਕਿਸਮ ਦਾ ਰਿਐਕਸ਼ਨ ਜਿਹੜਾ ਉਹ ਭਾਰਤ ਨੂੰ ਮਿਲਦਾ ਹੈ ਤੇ ਉਹਦੀਆਂ ਰਿਪਰਕਸ਼ਨਸ ਕਿਵੇਂ ਦੀਆਂ ਹੋਣਗੀਆਂ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਸਾਡੇ ਦਰਸ਼ਕਾਂ ਕੋਲੋਂ ਛੋਟੇ ਜਿਹੇ ਇੱਕ ਕਮਰਸ਼ੀਅਲ ਬ੍ਰੇਕ ਤੋਂ ਦੇ ਲਈ ਅਸੀਂ ਇੱਥੇ ਰੁਕਦੇ ਹਾਂ ਤੇ ਦੁਬਾਰਾ ਵਿਚਾਰ ਚਰਚਾ ਸ਼ੁਰੂ ਕਰਾਂਗੇ।